ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਪਾਈਦਾ ਚਾਨਣਾ। ਸੋ ਪ੍ਰੋਗਰਾਮ 'ਚ ਕਰਦੇ ਹਾਂ ਪੂਨੀਆ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚਾਨਣਾ ਪਾਈਏ ਤਾਂ ਰਾਹੁਲ ਗਾਂਧੀ ਨੇ ਵਿਸਫੋਟ ਕੀਤਾ ਹੈ ਜੀ। ਪਹਿਲਾਂ ਚਰਚਾ ਚੱਲ ਰਹੀ ਸੀ ਕਿ ਇੱਕ ਹੋਰ ਵੱਡਾ ਧਮਾਕਾ ਕਰਨ ਜਾ ਰਹੇ ਨੇ ਰਾਹੁਲ ਗਾਂਧੀ ਹੁਣੀ। ਇਸ ਤੋਂ ਪਹਿਲਾਂ ਵੀ ਇਹਨਾਂ ਨੇ ਕਹਿ ਲਈਏ ਚੁਣਾਵ ਆਯੋਗ ਇਲੈਕਸ਼ਨ ਕਮਿਸ਼ਨ ਦੇ ਸਮੇਤ ਭਾਜਪਾ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕੀਤਾ ਸੀ ਤੇ ਉਸ ਦੇ ਵਿੱਚ ਜਿੱਥੇ ਜਵਾਬ ਦੇਣੇ ਚਾਹੀਦੇ ਸੀ ਇਲੈਕਸ਼ਨ ਕਮਿਸ਼ਨ ਨੂੰ, ਜਿਸ ਤੇ ਸਵਾਲ ਉੱਠੇ ਨੇ, ਉਸ ਦੀ ਨੁਮਾਇੰਦਗੀ ਕਰਦਾ ਨਜ਼ਰ ਆਇਆ ਭਾਜਪਾ। ਤੇ ਹੁਣ ਕੱਲ ਜਦੋਂ ਇੱਕ ਵਾਰ ਮੁੜ ਤੋਂ ਰਾਹੁਲ ਗਾਂਧੀ ਹੁਣੀ ਨਵੇਂ ਸਬੂਤਾਂ ਦੇ ਨਾਲ ਜਾਣਕਾਰੀ ਲੈ ਕੇ ਸਾਹਮਣੇ ਆਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਪੋਰਟਲ ਦੇ ਉੱਪਰੋਂ ਵੋਟਾਂ ਹਟਾਈਆਂ ਜਾਂਦੀਆਂ ਨੇ, 36 ਸੈਕਿੰਡ ਵਾਲੀ ਗੱਲ ਹੁੰਦੀ ਹੈ, ਤਾਂ ਫਿਰ ਇੱਕ ਨਵਾਂ ਵਿਵਾਦ ਛਿੜ ਜਾਂਦਾ ਹੈ। ਕਹਿੰਦੇ ਤਿਆਰੀ ਇਸ ਤੋਂ ਅੱਗੇ ਹੋਰ ਵੀ ਵੱਡੀ ਕੀਤੀ ਹੋਈ ਹੈ। ਪਾਇਓ ਜਰਾ ਚਾਨਣਾ ਕੱਲ ਵਾਲੇ ਦਾ ਸਾਰਾ ਘਟਨਾਕ੍ਰਮ ਦਾ ਕੀ ਸੀ, ਉਸ ਦੇ ਵਿੱਚ ਕੀ ਰਾਹੁਲ ਗਾਂਧੀ ਸਮਝਾਉਣਾ ਚਾਹੁੰਦੇ ਸੀ ਆਮ ਲੋਕਾਂ ਨੂੰ, ਤੇ ਇਹ ਜਿਹੜਾ ਏਜੰਡਾ ਇਹਨਾਂ ਦੇ ਵੱਲੋਂ ਤੋਰਿਆ ਜਾ ਰਿਹਾ ਹੈ ਇਹ ਇਹਨਾਂ ਦੀ ਪਾਰਟੀ ਦੇ ਲਈ ਜਾਂ ਇਹਨਾਂ ਦੇ ਵਿਅਕਤਿਤਵ ਦੇ ਲਈ ਕਿੰਨਾ ਕੁ ਸਹਿਯੋਗ ਕਰੂਗਾ, ਕਿਉਂਕਿ ਲੋਕ ਤਾਂ ਇਹਨੂੰ ਜਿਵੇਂ ਲੈਣਾ ਹੈ ਉਵੇਂ ਲੈਣਗੇ ਹੀ। ਦੇਖੋ, ਵੋਟ ਚੋਰੀ ਨੂੰ ਲੈ ਕੇ ਮੈਂ ਇੱਕ ਗੱਲ ਦੇਖ ਰਿਹਾ ਹਾਂ ਕਿ ਜਦੋਂ ਤੋਂ ਰਾਹੁਲ ਗਾਂਧੀ ਨੇ ਬੋਲਣਾ ਸ਼ੁਰੂ ਕੀਤਾ ਹੈਗਾ ਉਹਦੀ ਹਲਚਲ ਤਾਂ ਹੈ। ਚੋਣ ਜੀ ਆਯੋਗ ਵੀ ਉਲਟੇ ਸਿੱਧੇ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਪਰ ਵੱਧ ਜਵਾਬ ਬੀਜੇਪੀ ਵਾਲੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਇੱਕ ਅਮਿਤ ਸ਼ਾਹ ਦੀ ਵੀਡੀਓ ਦੇਖ ਰਿਹਾ ਸੀ, ਉਹਦੇ 'ਚ ਉਹ ਬਿਹਾਰ ਦੇ ਵਿੱਚ ਲੋਕਾਂ ਨੂੰ ਪੁੱਛਦੇ ਨੇ ਕਿ ਇੱਥੇ ਰਾਹੁਲ ਗਾਂਧੀ ਕਿਸ ਚੀਜ਼ ਦੀ ਯਾਤਰਾ ਕਰਕੇ ਗਿਆ ਹੈਗਾ। ਜਿਹੜੀ ਉੱਥੇ ਭੀੜ ਮੌਜੂਦ ਸੀ ਉਹ ਕਹਿੰਦੀ ਹੈ ਕਿ ਵੋਟ ਚੋਰੀ ਦੀ। ਤਾਂ ਇੱਕਦਮ ਅਮਿਤ ਹੂੰ ਸ਼ਾਹ ਸਭ ਤੋਂ ਬਾਅਦ ਜਾਂਦਾ ਵਾ, ਕਹਿੰਦਾ ਕਿ ਇਹ ਨਹੀਂ ਸੀ, ਮੈਂ ਬਾਅਦ 'ਚ ਤੁਹਾਨੂੰ ਦੱਸਦਾ ਹਾਂ। ਤਾਂ ਉਹ ਹੂੰ ਵੀਡੀਓ ਤੋਂ ਸਮਝ ਆਉਂਦਾ ਵਾ ਕਿ ਰਾਹੁਲ ਗਾਂਧੀ ਜਿਹੜਾ ਵੋਟ ਚੋਰੀ ਵਾਸਤੇ ਰੌਲਾ ਪਾ ਰਿਹਾ ਹੈਗਾ, ਉਹ ਜਿਹੜੀ ਬੀਜੇਪੀ ਦੀ ਵੀ ਕਰਾਊਡ ਹੈ ਉਹਦੇ 'ਚ ਵੀ ਉਹਦੀ ਮੈਸੇਜਿੰਗ ਹੈ। ਕੱਲ ਜੀ ਰਾਹੁਲ ਗਾਂਧੀ ਨੇ ਇੱਕ ਦੁਬਾਰੇ ਤੋਂ 1 ਘੰਟੇ ਦੀ ਪ੍ਰੈਸ ਕਾਨਫਰੰਸ ਕੀਤੀ। ਉਹੀ ਉਹਨਾਂ ਦਾ ਪੁਰਾਣਾ ਸਟਾਈਲ, ਉਹਨਾਂ ਨੇ ਪ੍ਰੋਜੈਕਟਰ ਤੇ ਪ੍ਰੈਜੈਂਟੇਸ਼ਨ ਚਲਾ ਕੇ ਸਾਰਾ ਕੁਝ ਦਿਖਾਇਆ। ਕਰਨਾਟਕਾ ਦੀ ਇੱਕ ਵਿਧਾਨ ਸਭਾ ਸੀਟ ਸੀ ਅਲੰਦ, ਉੱਥੇ ਤਕਰੀਬਨ 6000 ਵੋਟਰਾਂ ਦੇ ਨਾਂ ਹਟਾਉਣ ਦੀ ਕੋਸ਼ਿਸ਼ ਹੋਈ। ਉਹਦੇ 'ਚ ਇੱਕ ਗੱਲ ਉਹਨਾਂ ਨੇ ਹੋਰ ਵੀ ਦਿਖਾਈ ਕਿ ਸਵੇਰੇ 4 ਵਜੇ ਮਤਲਬ VOTING ਤੋਂ ਕੁਝ ਘੰਟੇ ਪਹਿਲਾਂ ਹੀ 2 ਵੋਟਰਸ ਦੇ ਨਾਂ ਡਿਲੀਟ ਕਰਨ ਦੀ ਕੋਸ਼ਿਸ਼, ਉਹ ਸਾਰਾ ਕੁਝ ਦਿਖਾਇਆ ਉਹਨਾਂ ਨੇ। ਕੁਝ ਜਿਹੜੇ ਵੋਟਰ ਸੀਗੇ ਉਹ ਮੰਚ ਤੇ ਵੀ ਬੁਲਾਏ, ਸਟੇਜ ਤੇ ਵੀ ਬੁਲਾਏ, ਜਿਨ੍ਹਾਂ ਦੇ ਨਾਂ ਡਿਲੀਟ ਕਰ ਦਿੱਤੇ ਗਏ ਸੀਗੇ। ਤੇ ਹੂੰ ਉਹਨਾਂ ਦਾ ਕਹਿਣਾ ਸੀਗਾ ਕਿ ਸਾਰੇ ਕਾਂਗਰਸ ਦੇ ਵੋਟਰ ਸੀਗੇ, ਇਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਟਾਰਗੇਟ ਸੈਂਟਰਲਾਈਜ਼ਡ ਸਿਸਟਮ ਨਾਲ ਟਾਰਗੇਟ ਕੀਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਗਣੇਸ਼ ਕੁਮਾਰ, ਉਹਨਾਂ ਦੇ ਉਲਟ ਵੀ ਉਹਨਾਂ ਕੋਲ ਸਿੱਧੇ ਸਬੂਤ ਹਨ, ਪਰ ਉਹ ਕਿਤੇ ਨਾ ਕਿਤੇ ਬਚਦੇ ਫਿਰ ਰਹੇ ਨੇ ਤੇ ਉਲਟੇ ਸਿੱਧੇ ਜਵਾਬ ਦੇ ਰਹੇ ਨੇ। ਉਹਨਾਂ ਨੇ ਇਹ ਆਰੋਪ ਵੀ ਲਾਇਆ। ਹਾਂ, ਇਹ ਗੱਲ ਠੀਕ ਹੈ ਕਿ ਚੋਰ ਦੀ ਦਾਢੀ 'ਚ ਤਿਨਕੇ ਵਾਲੀ ਗੱਲ ਹੈ। ਮਤਲਬ ਆਰੋਪ ਚੋਣ ਆਯੋਗ ਤੇ ਲੱਗਦੇ ਨੇ ਤੇ ਜਵਾਬ ਬੀਜੇਪੀ ਵਾਲੇ ਉਛਲ ਕੇ ਦਿੰਦੇ ਨੇ। ਇਹ ਗੱਲ ਤੁਸੀਂ ਸਹੀ ਕੀ। ਜੀ। ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਅਸੀਂ ਅਕਸਰ ਆਮ ਲੋਕਾਂ ਨੂੰ, ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਇਹ ਕਹਿੰਦਿਆਂ ਸੁਣਦੇ ਹਾਂ ਕਿ ਇਹ ਸਰਕਾਰਾਂ ਪੈਸੇ ਵਾਲਿਆਂ ਦੀਆਂ ਹੀ ਨੇ, ਸਰਕਾਰਾਂ ਵੱਡੇ ਉਦਯੋਗਪਤੀਆਂ ਦੀਆਂ ਹੀ ਨੇ। ਇਹੋ ਜਿਹੀ ਗੱਲ ਬੀਤੇ ਦਿਨੀ ਉਸ ਸਮੇਂ ਸਾਹਮਣੇ ਆਉਂਦੀ ਹੈ ਜਦੋਂ ਇੱਕ ਰਿਪੋਰਟਰ ਇਸ ਗੱਲ ਦੀ ਰਿਪੋਰਟਿੰਗ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ 1 ਰੁਪਏ ਦੇ 1 ਰੁਪਈਆ ਪ੍ਰਤੀ ਖੇਤ ਦੇ ਕਹਿ ਲਈਏ ਵੀ ਕਿਰਾਏ ਦੇ ਉੱਪਰ ਲੈਂਡ ਵੱਡੇ ਪੱਧਰ ਦੇ ਉੱਪਰ ਅਡਾਨੀ ਦੇ ਵੱਲੋਂ ਹਥਿਆ ਲਈ ਜਾਂਦੀ ਹੈ ਸਰਕਾਰ ਦੇ ਕੋਲੋਂ 30 ਸਾਲ ਦੇ ਲਈ। ਤੇ ਉਸ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣੀ। ਇਸੇ ਦੇ ਨਾਲ ਅਡਾਨੀ ਦੇ ਉੱਪਰ ਫਿਰ ਅਦਾਲਤ ਦੇ ਵਿੱਚ ਜਦੋਂ ਗੱਲ ਤੁਰਦੀ ਹੈ ਤਾਂ ਅਦਾਲਤ ਹੁਕਮ ਜਾਰੀ ਕਰਦੀ ਹੈ ਕਿ 130 ਤੋਂ ਵੱਧ ਪੋਸਟਾਂ ਜਾਂ ਖਬਰਾਂ ਜਿਹੜੀਆਂ ਅਡਾਨੀ ਦੇ ਖਿਲਾਫ, ਅਡਾਨੀ ਗਰੁੱਪ ਦੇ ਖਿਲਾਫ ਪੋਸਟ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਹਟਾਇਆ ਜਾਵੇ। ਪਰ ਇਹ ਹੁਕਮ ਜਿਹੜਾ ਹੁਣ ਰੱਦ ਕਰ ਦਿੱਤਾ ਗਿਆ। ਰੱਦ ਕੇਸ ਦਬਾਅ ਦੇ ਵਿੱਚ ਕੀਤਾ ਗਿਆ। ਵੈਸੇ ਤਾਂ ਅਦਾਲਤਾਂ ਕਿਸੇ ਦਬਾਅ 'ਚ ਨਹੀਂ ਆਉਂਦੀਆਂ, ਪਰ ਫਿਰ ਜੇ ਰੱਦ ਕੀਤਾ ਗਿਆ ਤਾਂ ਰੱਦ ਕਰਨ ਦਾ ਕੋਈ ਤਾਰਕ ਸੰਗਤ ਜਵਾਬ ਹੋਊਗਾ। ਕਿਉਂ ਰੱਦ ਕੀਤੀਆਂ ਗਈਆਂ ਨਹੀਂ, ਜਾਂ ਫਿਰ ਪਹਿਲਾਂ ਕਿਹਾ ਕਿਉਂ ਗਿਆ ਸੀ? ਦੇਖੋ, 2 ਮਾਮਲੇ ਹੋਏ। 6 ਸਤੰਬਰ ਨੂੰ ਜਿਹੜੇ ਸੀਨੀਅਰ ਜਰਨਲਿਸਟ ਸੀ ਪਰੰਜੇ ਗੁਹਾ ਠਾਕੁਰ ਦਾ,
ਉਹ ਜਿਹੜੇ ਕਿ ਅਡਾਨੀ ਦੇ ਖਿਲਾਫ ਰਿਪੋਰਟਾਂ ਪਬਲਿਸ਼ ਕਰਦੇ ਹੁੰਦੇ ਸੀ, ਜਿਹੜਾ ਅਡਾਨੀ ਦਾ ਕਾਲਾ ਸੱਚ ਹੈ ਉਹ ਉਜਾਗਰ ਕਰਦੇ ਹੁੰਦੇ ਸੀ। ਤੇ ਉਹਨਾਂ ਤੇ ਪਹਿਲਾਂ ਰੋਕ ਲਾਈ ਗਈ ਕਿ ਉਹ ਕਿਸੇ ਵੀ ਕਿਸਮ ਦੀ ਰਿਪੋਰਟ ਅਡਾਨੀ ਤੇ ਨਹੀਂ ਕਰਨਗੇ। ਬਾਅਦ ਚ ਫਿਰ ਜਿਹੜੀ ਗੱਲ ਤੁਸੀਂ ਦੱਸੀ ਹੈ, 138 ਜਿਹੜੇ ਪੋਰਟਲ ਸੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਅਡਾਨੀ ਦੇ ਖਿਲਾਫ ਜਿਹੜੀਆਂ ਖਬਰਾਂ ਨੇ ਉਹ ਹਟਾਓ। ਕੁਝ ਜਿਹੜੇ ਪੱਤਰਕਾਰ ਸੀ, ਤਕਰੀਬਨ 4 ਪੱਤਰਕਾਰ ਸੀ, ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ, ਉਹਦੇ 'ਚ ਸੁਣਵਾਈ ਹੋ ਰਹੀ ਸੀ। ਫਿਰ ਉਹਦੇ 'ਚ ਜਿਹੜਾ ਸੁਨੀਲ ਚੌਧਰੀ ਨਾਂ ਦਾ ਇੱਕ ਜ਼ਿਲ੍ਹੇ ਦਾ ਆਪਾਂ ਕਹਿ ਲਈਏ ਕਿ ਜੱਜ ਸੀਗਾ, ਉਹਨੇ ਪੁੱਛ ਲਿਆ ਅਡਾਨੀ ਦੇ ਵਕੀਲਾਂ ਨੂੰ ਕਿ ਦੱਸੋ ਭਾਈ ਤੁਹਾਡੇ ਸ਼ੇਅਰ ਕਿੱਥੇ ਗਿਰੇ ਜੇ ਇਹਨਾਂ ਨੇ ਖਬਰਾਂ ਲਾਤੀਆਂ, ਤੁਹਾਡੀ ਮਾਨਹਾਨੀ ਕਿਵੇਂ ਹੋਈ, ਤੁਸੀਂ ਕੋਰਟ ਤੋਂ ਕਿਸ ਕਿਸਮ ਦੀ ਰਾਹਤ ਦੀ ਉਮੀਦ ਕਰਦੇ ਹੋ। ਮੈਨੂੰ ਤਾਂ ਜੀ, ਨਹੀਂ ਲੱਗ ਰਿਹਾ ਕਿ ਇਹ ਜਿਹੜੀਆਂ ਖਬਰਾਂ ਨੇ ਇਹਨਾਂ ਤੋਂ ਤੁਹਾਨੂੰ ਕੋਈ ਨੁਕਸਾਨ ਪਹੁੰਚਿਆ ਹੋਗਾ, ਮਾਨਹਾਨੀ ਹੋਈ ਹੈ। ਤਾਂ ਆਪਣੇ ਫੈਕਟਸ ਤੇ ਗੱਲ ਕਰ ਰਹੇ ਨੇ, ਬਤਾਓ ਦੱਸੋ ਇਹਦੇ ਵਿੱਚ ਕੀ ਹੈ। ਤਾਂ ਮਤਲਬ ਕੁਝ ਜੱਜ ਹੁੰਦੇ ਨੇ ਜਿਨ੍ਹਾਂ ਦੇ ਹਜੇ ਵੀ ਸਪਾਈਨ ਹੈਗੀ ਆ। ਇਸ ਤੋਂ ਪਹਿਲਾਂ ਜਿਹੜਾ ਇੱਕ ਸਪਾਈਨਸ ਜੱਜ ਰਿਹਾ ਹੋਊਗਾ ਉਹਨੇ ਕਹਿਤਾ ਸੀਗਾ ਕਿ ਅਡਾਨੀ ਦੇ ਖਿਲਾਫ ਕੋਈ ਕੁਝ ਵੀ ਪਬਲਿਸ਼ ਨਹੀਂ ਕਰੂਗਾ, ਲੇਕਿਨ ਇਹ ਸੁਨੀਲ ਚੌਧਰੀ ਨਾਂ ਦਾ ਇੱਕ ਡਿਸਟ੍ਰਿਕਟ ਸੀਗਾ ਜੱਜ, ਸਿਵਲ ਜੱਜ ਸੀਗਾ, ਤੇ ਉਹਨੇ ਫਿਰ ਸਪਾਈਨ ਦਿਖਾਈ ਤੇ ਉਹਨੇ ਪੁੱਛ ਲਿਆ ਅਡਾਨੀ ਵਾਲਿਆਂ ਨੂੰ, ਦੱਸੋ ਇੱਥੇ ਤੁਹਾਡੀ ਇਹਦੇ ਚ ਕੀ, ਤੁਹਾਨੂੰ ਕੀ ਦਿੱਕਤ ਆਈ ਹੈ, ਕਿਸ ਕਿਸਮ ਦੀ ਜੀ, ਰਾਹਤ ਤੁਹਾਨੂੰ ਕੋਰਟ ਦਵੇ, ਦੱਸੋ ਤੁਸੀਂ ਆਪ ਹੀ ਦੱਸ ਦਿਓ। ਜੀ, ਉਹ ਕਹਿੰਦੇ ਕਿ ਜੀ ਵੀਡੀਓ ਹਟਾ ਦਿਓ। ਕਹਿੰਦੇ ਵੀਡੀਓ ਚ ਕੁਝ ਤਾਂ ਕੁਝ ਹੈ ਹੀ ਨਹੀਂ, ਇਹਨਾਂ ਨੇ ਤਾਂ ਆਪਣੇ ਫੈਕਟਸ ਰੱਖਤੇ, ਇਹ ਤਾਂ ਇਹ ਪੱਤਰਕਾਰ ਇਹ ਕੰਮ ਨਹੀਂ ਕਰਨਗੇ ਤਾਂ ਹੋਰ ਕੌਣ ਕਰਨਗੇ, ਰਾਹਤ ਦੱਸੋ ਹੂੰ, ਤੁਹਾਨੂੰ ਕੀ ਦੀਏ। ਤਾਂ ਉਹ ਮਤਲਬ ਇੱਕ ਹਿਸਾਬ ਨਾਲ ਸਬਕ ਪਾ ਗਏ। ਹਾਲਾਂਕਿ ਜਿਹੜੀ ਰਾਹਤ ਦਿੱਤੀ ਗਈ ਹੈ ਉਹ ਸਿਰਫ ਉਹਨਾਂ 4 ਪੱਤਰਕਾਰਾਂ ਨੂੰ ਹੀ ਦਿੱਤੀ ਗਈ ਹੈ ਜਿਹੜੇ ਕਿ ਜਿਨ੍ਹਾਂ ਨੇ ਪਟੀਸ਼ਨ ਮੂਵ ਕੀਤੀ ਸੀ। ਦੇਖਦੇ ਹਾਂ ਕਿ ਅੱਗੇ ਬਣਦਾ ਕੀ ਹੈ। ਇਹਨਾਂ ਮਾਮਲਿਆਂ 'ਚ ਹੋਰ ਵੀ ਸੁਣਵਾਈਆਂ ਹੋਣੀਆਂ ਨੇ। ਜਿਹੜੇ ਪਰੰਜਾ ਗੁਹਾ ਠਾਕਰ ਤਾਂ ਹੈਗੇ ਆ, ਉਹ ਦਿੱਲੀ ਹਾਈ ਕੋਰਟ 'ਚ ਗਏ ਨੇ, ਉਹਨਾਂ ਨੇ ਵੀ ਇੱਕ ਅਡਾਨੀ ਦੇ ਉਸ ਫੈਸਲੇ ਦੇ ਉਲਟ ਇੱਕ ਪਟੀਸ਼ਨ ਦਾਇਰ ਕੀਤੀ ਹੈ। ਦੇਖਦੇ ਹਾਂ ਉਹਨਾਂ ਦੇ ਮਾਮਲੇ 'ਚ ਕੀ ਫੈਸਲਾ ਆਉਂਦਾ ਗਾ। ਜੀ। ਸੋ ਵੇਖਾਂਗੇ ਬਣਦਾ ਕੀ ਹੈ। ਉਧਰ ਉਮਰ ਖਾਲਿਦ ਦੇ ਸਮੇਤ ਕਈ ਮੁਸਲਿਮ ਪੋਲੀਟੀਕਲ ਪ੍ਰਿਜ਼ਨਰਸ ਦੀ ਜ਼ਮਾਨਤ ਯਾਚੀਕਾ ਤੇ ਸੁਣਵਾਈ ਟਲ ਗਈ ਹੈ। ਕੀ ਹੈ ਜੀ ਕਾਰਨ ਇਸ ਸੁਣਵਾਈ ਦੇ ਟਲ ਜਾਣ ਦਾ? ਦੇਖੋ, ਦਿੱਲੀ ਹਾਈ ਕੋਰਟ 'ਚ ਪਹਿਲਾਂ ਇਹਨਾਂ ਦੀ ਬੇਲ ਅਰਜੀ ਲਾਈ ਗਈ ਸੀਗੀ ਤੇ 12 ਸਤੰਬਰ ਨੂੰ ਉਹਨਾਂ ਦੇ ਉਲਟ ਫੈਸਲਾ ਸੁਣਾ ਦਿੱਤਾ ਗਿਆ ਸੀਗਾ। ਫਿਰ ਇਹਨਾਂ ਦੇ ਵਕੀਲ ਬੇਸਿਕਲੀ ਸੁਪਰੀਮ ਕੋਰਟ ਇਹਨਾਂ ਨੇ ਮੂਵ ਕੀਤਾ ਸੀਗਾ। ਅੱਜ ਉਹਨਾਂ ਉਸ ਚੀਜ਼ ਦੀ ਸੁਣਵਾਈ ਹੋਈ ਸੀ। ਇਸ ਮਾਮਲੇ 'ਚ ਕੋਰਟ ਅੱਜ ਸੁਣਵਾਈ ਕਰ ਰਿਹਾ ਸੀਗਾ, ਤੇ ਸੁਣਵਾਈ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਹਜੇ ਬਹੁਤ ਸਾਰੀਆਂ ਚੀਜ਼ਾਂ ਬਾਰੇ ਹੋਰ ਗੱਲ ਹੋਣੀ ਹੈ ਤੇ 22 ਸਤੰਬਰ ਤੱਕ ਇਹਨੂੰ ਟਾਲ ਦਿੱਤਾ ਗਿਆ। 22 ਸਤੰਬਰ ਨੂੰ ਹੋਰ ਇਹਦੇ ਬਾਰੇ ਸੁਣਵਾਈ ਹੋਊਗੀ। ਇਹ ਜਿਹੜਾ ਕੇਸ ਹੈ ਉਹ ਆਪਾਂ ਨੂੰ ਪਤਾ ਕਿ ਦਿੱਲੀ 'ਚ ਜਿਹੜਾ ਸਾਲ 2020 'ਚ CNRC ਦਾ ਅੰਦੋਲਨ ਚੱਲਿਆ ਸੀ, ਉਦੋਂ ਜਿਹੜੇ ਸਟੂਡੈਂਟ ਲੀਡਰ ਸੀ JNU ਦੇ ਜਾਂ ਫਿਰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ, ਇਹ ਸੀਗੇ ਮੁੰਡੇ ਤੇ ਕੁੜੀਆਂ, ਇਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ। ਉਮਰ ਖਾਲਿਦ, ਸਰਜੀਲ ਇਮਾਮ, ਮਿਰਾਨ ਹੈਦਰ, ਗੁਲਫਿਸਾ, ਫਾਤਿਮਾ, ਸਿਫਾ ਉਰ ਰਹਿਮਾਨ, ਇਹ ਕਈ ਸਾਰੇ ਜਣੇ ਹੈਗੇ ਜਿਹੜੇ ਕਿ ਨੌਜਵਾਨ ਮੁੰਡੇ ਸੀਗੇ। ਕੋਈ PhD ਕਰ ਰਿਹਾ ਸੀ, ਕੋਈ ਲਾਅ ਦੀ ਡਿਗਰੀ ਲੈ ਰਿਹਾ ਸੀਗਾ। ਪਿਛਲੇ 5 ਸਾਲਾਂ ਤੋਂ ਇਹ ਜੇਲ੍ਹਾਂ 'ਚ ਬੰਦ ਨੇ ਤੇ ਹੁਣ ਤਾਂ 6ਵਾਂ ਸਾਲ ਸ਼ੁਰੂ ਹੋ ਚੁੱਕਿਆ ਗਾ। ਤੇ ਨਾ ਤਾਂ ਇਹਨਾਂ ਦੇ ਕੇਸ 'ਚ ਕੋਈ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਦਿੱਲੀ ਪੁਲਿਸ ਵੱਲੋਂ, ਨਾ ਕੋਈ ਕੇਸਾਂ ਦੀ ਸੁਣਵਾਈ ਸ਼ੁਰੂ ਹੋਈ ਹੈ। ਇਸ ਕਰਕੇ ਜਿਹੜੀ ਡਿਫਾਲਟ ਬੇਲ ਦੀ ਡਿਮਾਂਡ ਇਹ ਪਾਰਟੀਆਂ ਕਰ ਰਹੀਆਂ ਨੇ, ਇਹਨਾਂ ਤੇ ਲੋਕ ਕਰ ਰਹੇ ਨੇ। ਜੇ ਮੇਰੇ ਤੋਂ ਪੁੱਛੋ, ਕਿਉਂਕਿ ਮੈਂ ਉਹ ਸਾਰੇ ਪ੍ਰੋਟੈਸਟ ਨੂੰ ਕਵਰ ਕੀਤਾ ਸੀਗਾ, ਤਾਂ ਦੇਖੋ ਇਹ ਜਿਹੜੇ ਮੁੰਡੇ ਸੀਗੇ ਇਹਨਾਂ ਦਾ ਤੁਹਾਨੂੰ ਕੁਝ ਨਹੀਂ ਨਿਕਲ ਕੇ ਆਣਾ, ਨਾ ਇਹ ਕਿਸੇ ਬਲਕਿ ਇਹ ਤਾਂ ਸਾਰੇ ਗਾਂਧੀਵਾਦੀ ਕਿਸਮ ਦੇ ਨੇ। ਤਾਂ ਜਿਹੜੇ ਉਹ ਨਹੀਂ ਹੁੰਦੇ ਅੰਦੋਲਨਾਂ 'ਚ ਇਹ ਕਹਿੰਦੇ ਫਿਰਦੇ ਹੁੰਦੇ ਆ ਕਿ ਭਾਈ ਆਪਾਂ ਸਾਰਾ ਕੁਝ ਸ਼ਾਂਤੀ ਨਾਲ ਕਰਨਾਗਾ, ਸਬਰ ਨਾਲ ਕਰਨਾਗਾ, ਆਪਾਂ ਕੁਝ ਨਹੀਂ ਕਰਨਾ, ਅੱਗੇ ਨਹੀਂ ਵਧਣਾ, ਉਸ ਕਿਸਮ ਦੇ ਮੁੰਡੇ ਸੀਗੇ। ਪਰ ਜੀ, ਕਿਉਂਕਿ ਸਟੇਟ ਨੂੰ ਸੂਟ ਕਰਦਾ ਸੀਗਾ, ਮੁਸਲਮਾਨ ਮੁੰਡੇ ਸੀ, ਇਹਨਾਂ ਨੂੰ ਅਗਲੇ ਨੇ ਰਗੜਤਾ। ਤਾਂ ਮੈਨੂੰ ਲੱਗਦਾ ਵਾ ਕਿ ਸੁਪਰੀਮ ਕੋਰਟ ਤੋਂ ਇਹਨਾਂ ਨੂੰ ਜ਼ਮਾਨਤ ਮਿਲੂਗੀ, ਕਿਉਂਕਿ ਜਿਹੜੀ ਦਿੱਲੀ ਪੁਲਿਸ ਦੀ ਇਹਨਾਂ ਬਾਰੇ ਉਹ ਜਿਹੜੀ FIR ਵੀ ਹੈ, ਜਿਹੜੀ ਕਹਾਣੀ ਉਹ ਬਣਾਈ ਫਿਰਦੇ ਨੇ, ਉਹ ਬਹੁਤ ਵੇਗ ਜੀ ਹੈਗੀ ਆ। ਨਾ ਦਿੱਲੀ ਪੁਲਿਸ ਕੋਲ ਕੋਈ ਸਬੂਤ ਨੇ ਕਿ ਇਹਨਾਂ ਨੇ ਕੋਈ ਵਾਇਲੈਂਸ ਫੈਲਾਇਆ ਹੋਇਆ। ਉਹ 5 ਸਾਲ ਤਾਂ ਵਿਚਾਰਿਆ ਜਿਹੜਾ ਇਹਨਾਂ ਦਾ ਜਵਾਨੀ ਦਾ ਪ੍ਰਾਈਮ ਟਾਈਮ ਸੀਗਾ, ਕਿਉਂਕਿ ਸਾਰੇ PhD ਸਕੋਲਰ ਸੀ, ਕੋਈ ਲਾਅ ਦੀ ਡਿਗਰੀ ਕਰ ਰਿਹਾ ਸੀਗਾ, ਉਹ ਤਾਂ ਵਿਚਾਰਿਆਂ ਦਾ ਜੇਲ੍ਹ 'ਚ ਚਲਿਆ ਗਿਆ। ਤਾਂ ਇਹ ਇੱਕ ਮਤਲਬ ਇਹ ਲਾ ਲਓ ਕਿ ਬਹੁਤ ਮਾੜਾ ਇਹਨਾਂ ਨਾਲ ਹੋ ਰਿਹਾ ਗਾ। ਆਪਾਂ ਨੂੰ ਪਤਾ ਕਿ ਮਾਈਨੋਰਿਟੀਜ਼ ਦੇ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਨੇ ਉਹਨਾਂ ਨਾਲ ਕਿਸ ਕਿਸਮ ਦਾ ਟ੍ਰੀਟਮੈਂਟ ਹੁੰਦਾ ਰਿਹਾ ਹੈਗਾ। ਸਿੱਖ ਪੋਲੀਟੀਕਲ ਪ੍ਰਿਜ਼ਨਰਸ ਬਾਰੇ ਵੀ ਆਪਾਂ ਕਈ ਵਾਰ ਗੱਲ ਕੀਤੀ ਹੈ। ਉਹਨਾਂ 'ਚ ਬਥੇਰਿਆਂ ਦੀ ਜਿਹੜੀ ਸਜ਼ਾਵਾਂ ਨੇ ਉਹ ਵੀ ਪੂਰੀਆਂ ਹੋ ਚੁੱਕੀਆਂ ਨੇ, ਫਿਰ ਵੀ ਉਹ ਜੇਲ੍ਹਾਂ 'ਚ ਬੰਦ ਨੇ। ਇਸੇ ਹਿਸਾਬ ਨਾਲ ਇਹ ਦੇਖੋ ਤੁਸੀਂ ਕਿ ਇਹ ਪਿਛਲੇ 5 ਸਾਲ ਤੋਂ ਜਿਹੜੇ ਮੁੰਡੇ ਹੈਗੇ ਆ ਉਹਨਾਂ ਦੇ, ਤੇ ਮੁਸਲਮਾਨਾਂ ਦੇ ਸਭ ਤੋਂ ਬ੍ਰਿਲੀਅੰਟ ਮੁੰਡੇ ਸੀਗੇ ਜੀ।
ਮਤਲਬ ਬਹੁਤ ਜੀ, ਇੰਟੈਲੀਜੈਂਟ, ਉਮਰ ਖਾਲਿਦ ਹੋ ਰਹੀ ਹੈ, ਬਹੁਤ ਇੰਟੈਲੀਜੈਂਟ ਮੁੰਡੇ, JNU ਜਾਮੀਆ ਮਿਲੀਆ ਇਸਲਾਮੀਆ, ਇਹ ਬਹੁਤ ਟੌਪ ਦੀਆਂ ਯੂਨੀਵਰਸਿਟੀਆਂ ਨੇ ਇੰਡੀਆ 'ਚ, ਤੇ ਉੱਥੇ 골ਡ ਮੈਡਲਿਸਟ ਮੁੰਡੇ ਸੀਗੇ ਸਾਰੇ। ਤਾਂ ਜੀ। ਦੇਖੋ ਉਹਨਾਂ ਦਾ ਜਿਹੜਾ ਬ੍ਰਿਲੀਅੰਟ ਜਿਹੜੇ ਬੱਚੇ ਨੇ ਮੁਸਲਮਾਨਾਂ ਦੇ, ਉਹ ਜੇਲ੍ਹਾਂ 'ਚ ਬੰਦ ਨੇ ਪਿਛਲੇ ਸਾਲ 'ਚ, ਤੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਹੂੰ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰਦੇ ਹਾਂ ਤਾਂ ਉੱਧਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨਸ ਹੋਏ ਨੇ, 4 ਦੇ ਵਿੱਚੋਂ 3 ਸੀਟਾਂ ਦੇ ਉੱਪਰ ABVP ਨੇ ਜਿੱਤ ਦਰਜ ਕਰ ਲਈ ਹੈ। ਇਹ ਸ਼ਾਇਦ ਭਾਜਪਾ ਦਾ ਹੀ ਵਿੰਗ ਹੈ ਨਾ, ਸਟੂਡੈਂਟ ਵਿੰਗ ਜੀ? ਬਿਲਕੁਲ, ABVP RSS ਵਾਲਿਆਂ ਦਾ, ਭਾਜਪਾ ਵਾਲਿਆਂ ਦਾ ਵਿੰਗ ਹੈ। ਹਾਲਾਂਕਿ ਜੀ, ABVP ਇਹ ਕਹਿੰਦਾ ਰਿਹਾਗਾ ਕਿ ਅਸੀਂ ਸੰਘ ਦੇ, RSS ਦੇ ਸਟੂਡੈਂਟ ਵਿੰਗ ਆ, BJP ਦੇ ਨਹੀਂ। ਪਰ ਆਪਾਂ ਨੂੰ ਪਤਾ ਹੈ ਕਿ ਸੰਘ ਪਰਿਵਾਰ ਦੇ 100 ਤੋਂ ਵੱਧ ਆਰਗੇਨਾਈਜੇਸ਼ਨਸ ਨੇ। ਕੋਈ ਪੋਲੀਟੀਕਲ ਵਿੰਗ ਹੈ, ਕੋਈ ਸਟੂਡੈਂਟ ਵਿੰਗ ਹੈ, ਕੋਈ ਬਜਰੰਗ ਦਲ ਹੈ, ਕੋਈ ਵਿਸ਼ਵ ਹਿੰਦੂ ਪ੍ਰੀਸ ਦਾ, ਕੋਈ ਕੁਛ ਹੈ। ਇਹਨਾਂ ਕੋਲ ਮਤਲਬ ਸੰਗਠਨ ਬਹੁਤ ਸਾਰੇ ਨੇ। ਇਹਨਾਂ ਨੂੰ ਇਹ ਕਹਿੰਦੇ ਨੇ ਕਿ ਸਾਡੇ ਅਨੁਸਾਂਗਠਿਕ ਸੰਗਠਨ ਨੇ। ਤੇ ਇਹਦੇ 'ਚ ਦੇਖੋ, ਦਿੱਲੀ ਯੂਨੀਵਰਸਿਟੀ ਬੇਸਿਕਲੀ ਸਭ ਤੋਂ, ਦੁਨੀਆ ਦੀ ਸਭ ਤੋਂ ਆਪਾਂ ਕਹਿ ਲਈਏ ਕਿ ਸਟੂਡੈਂਟ ਦੇ ਸਟਰੈਂਥ ਦੇ ਹਿਸਾਬ ਨਾਲ ਸਭ ਤੋਂ ਵੱਡੀ ਯੂਨੀਵਰਸਿਟੀ ਹੈ, ਤੇ ਸਭ ਤੋਂ ਵੱਡਾ ਸਟੂਡੈਂਟ ਇਲੈਕਸ਼ਨ ਮੰਨਿਆ ਜਾਂਦਾ ਵਾ ਦੁਨੀਆ ਦਾ। ਤੇ ਉਹਦੇ 'ਚ ABVP ਨੇ ਜਿੱਤ ਹਾਸਲ ਕੀਤੀ ਹੈ। ਉਹਦਾ ਇੱਕ ਕਾਰਨ ਇਹ ਹੈ ਕਿ ABVP ਨੇ ਇੱਕ ਸ਼ਰਾਬ ਕਾਰੋਬਾਰੀ ਦੇ ਮੁੰਡੇ ਨੂੰ ਟਿਕਟ ਦਿੱਤੀ ਹੋਈ ਸੀ। ਇਹ ਜਿਹੜਾ ਆਰੀਅਨ ਮਾਨ ਹੈ, ਇਹ ਹਰਿਆਣਾ ਦਾ ਜਿਹੜਾ ਸ਼ਰਾਬ ਕਾਰੋਬਾਰੀ ਹੈ, ਦਲਵੀਰ ਮਾਨ, ਉਹਦਾ ਭਤੀਜਾ ਹੈਗਾ। ਇਹਦਾ ਫਾਦਰ ਵੀ ਸ਼ਰਾਬ ਕਾਰੋਬਾਰੀ ਹੈ। ਤੇ ਮਤਲਬ ਦੱਸਿਆ ਜਾਂਦਾ ਹੈਗਾ ਕਿ 8-10 ਕਰੋੜ, 8-10 ਹਜ਼ਾਰ ਕਰੋੜ ਦੇ ਇਹਨਾਂ ਕੋਲ ਪ੍ਰਾਪਰਟੀ ਹੈ। 8-10 ਹਜ਼ਾਰ ਕਰੋੜ ਬਹੁਤ ਜ਼ਿਆਦਾ ਹੁੰਦੇ ਆ। ਸੰਜੇ ਜੀ, ਦੱਤ ਤੋਂ ਲੈ ਕੇ ਹੋਰ ਜਿਹੜੇ ਬਾਲੀਵੁੱਡ ਤੇ ਐਕਟਰ ਐਕਟਰੈਸ ਸੀ, ਰਣਦੀਪ ਹੁੱਡਾ, ਸਾਰੇ ਇਸ ਮੁੰਡੇ ਵਾਸਤੇ ਆਪਾਂ ਕਹਿ ਲਈਏ ਕਿ ਪ੍ਰਚਾਰ ਕਰਨ ਆਏ ਹੋਏ ਸੀ। ਇਸ ਮੁੰਡੇ ਨੇ ਪੈਸਾ ਵੀ ਖੂਬ ਵੰਡਿਆ। ਤੇ ਇਹਦੇ ਨਾਲ ਨਾਲ ਮੈਂ ਦੇਖ ਰਿਹਾ ਸੀਗਾ, ਕਿਉਂਕਿ ਦਲਬੀਰ ਮਾਨ ਬੇਸਿਕਲੀ ਹਰਿਆਣਾ ਦੇ ਕਾਂਗਰਸ ਦੇ ਪੋਲੀਟੀਸ਼ੀਅਨਾਂ ਦਾ ਵੀ ਫਾਈਨੈਂਸਰ ਰਿਹਾ ਹੈਗਾ, ਉਹਨਾਂ ਨੂੰ ਵੀ ਚੰਦਾ ਦਿੰਦਾ ਰਿਹਾ ਹੈਗਾ। ਦੇਖੋ, ਵੱਡਾ ਆਪਾਂ ਕਹਿ ਲਈਏ ਕਿ ਸ਼ਰਾਬ ਮਾਫੀਆ ਹੈਗਾ, ਤੇ ਇਸ ਕਰਕੇ ਉਹ ਚੰਦਾ ਵਗੈਰਾ ਦਿੰਦਾ ਰਿਹਾ ਹੈਗਾ। ਤੇ ਜਿਹੜੇ ਦੀਪਿੰਦਰ ਹੁੱਡਾ ਵਰਗੇ ਆ, ਫਿਰ ਹੋਰ ਜਿਹੜੇ ਕਾਂਗਰਸ ਦੇ ਪੋਲੀਟੀਸ਼ੀਅਨ ਸੀ, ਉਹ ਵੀ NSBI ਵਾਸਤੇ ਉੱਥੇ ਪ੍ਰਚਾਰ ਕਰਨ ਨਹੀਂ ਗਏ। ਬਲਕਿ ਜਿਹੜੇ NSBI ਦੇ ਵੀ ਬਥੇਰੇ ਮੁੰਡੇ ਸੀਗੇ ਜਿਹੜੇ ਕਿ ਹਰਿਆਣੇ ਦੇ ਵੱਡੇ ਪੋਲੀਟੀਸ਼ੀਅਨਾਂ ਦੇ ਚਮਚੇ ਨੇ, ਉਹ ਵੀ ABVP ਵਾਸਤੇ, ਸਾਰੀਅਨ ਮਾਨ ਵਾਸਤੇ ਲੱਗੇ ਹੋਏ ਸੀ। ਯਾਨੀ ਕਿ ਦੇਖੋ, ਇਹ ਜਿਹੜਾ ਚੋਣ ਸੀਗਾ, ਮਤਲਬ RSS ਨੇ ਏਦਾਂ ਦੇ ਬੰਦੇ ਨੂੰ ਟਿਕਟ ਦੇਤੀ ਜਿਹਦੇ ਬਾਪ ਕੋਲ ਹਜ਼ਾਰਾਂ ਕਰੋੜ ਰੁਪਏ ਸੀਗੇ। ਉਹਨੇ ਫਿਰ ਸਾਰਾ ਸਿਸਟਮ ਹੀ ਖਰੀਦ ਲਿਆ। ਉਹਦਾ ਬਾਪ ਕਾਂਗਰਸ ਵਾਲਿਆਂ ਨੂੰ ਵੀ ਚੰਦਾ ਦਿੰਦਾ ਰਿਹਾ ਹੈਗਾ, ਇਸ ਕਰਕੇ ਉਹਨਾਂ ਦੇ ਵੱਡੇ ਆਗੂ ਨਹੀਂ ਬੋਲੇ। ਤਾਂ ਇਹ ਇੱਕ ਦੇਖੋ ਜੀ, ਹੈ ਤਾਂ ਮਾੜੀ ਗੱਲ। ਇਸੇ ਕਿਸਮ ਦਾ ਆਪਾਂ ਨੂੰ ਪੰਜਾਬ ਯੂਨੀਵਰਸਿਟੀ 'ਚ ਵੀ ਦੇਖਣ ਨੂੰ ਮਿਲਿਆ ਸੀਗਾ। ਇੱਥੇ ਵੀ ਉਹਨਾਂ ਨੇ ਬਹੁਤ ਪੈਸਾ ਬਹਾਇਆ, ਤੇ ਇੱਥੇ ਵੀ ABVP ਜਿੱਤੀ ਸੀਗੀ। ਚਿੰਤਾ ਦਾ ਵਿਸ਼ਾ ਤਾਂ ਹੈ। ਚਿੰਤਾ ਦਾ ਵਿਸ਼ਾ ਇਸ ਕਰਕੇ ਹੈਗਾ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇੱਕ ਵੱਡੀ ਆਪਾਂ ਕਹਿ ਲਈਏ ਕਿ ਜਿਹੜੀ ਪ੍ਰਾਪਤੀ ABVP RSS ਦੱਸ ਰਿਹਾ, ਇਹਨੂੰ ਕਹਿ ਰਿਹਾ ਹੈਗਾ ਕਿ ਸਾਡਾ ਦੇਖੋ ਸਾਰੀ ਯੂਨੀਵਰਸਿਟੀਆਂ 'ਚ ਸਾਡਾ ਕਬਜ਼ਾ ਹੋ ਰਿਹਾ ਹੈਗਾ। ਸਹੀ ਗੱਲ ਹੈ, ਪ੍ਰੋਫੈਸਰ ਵੀ ਆਪਣੇ ਹੀ ਲਾ ਰਹੇ ਨੇ, ਵਾਈਸ ਚਾਂਸਲਰ ਤਾਂ ਆਪਣੇ ਲਗਾ ਹੀ ਰਹੇ ਨੇ। ਯਾਨੀ ਕਿ ਸਿੱਖਿਆ ਜਿਹੜੀ ਨਵੀਂ ਪਿਓਦ ਹੈ, ਉਹਦੇ ਦਿਮਾਗ ਤੇ ਹੀ ਇਹ ਕਬਜ਼ਾ ਇਹਨਾਂ ਨੇ ਜਮਾ ਲਿਆ ਹੈ। ਤੇ ਉਹਦਾ ਬਹੁਤ ਆਪਾਂ ਨੂੰ ਪਤਾ ਕਿ ਅੱਗੇ ਨੈਗੇਟਿਵ ਅਸਰ ਦੇਖਣ ਨੂੰ ਮਿਲੂਗਾ। ਇੱਕ ਹਿਸਾਬ ਨਾਲ ਜਿਹੜੀ ਨਵੀਂ ਪਿਓਦ ਹੈ, ਨਵੇਂ ਜਿਹੜੇ ਮੁੰਡੇ ਨੇ, ਉਹਨਾਂ ਨੂੰ ਹੀ ਇਹ ਕਿਤੇ ਨਾ ਕਿਤੇ ਹੁਣ ਇਨਫਲੂਐਂਸ ਕਰਨ ਤੇ ਲੱਗੇ ਹੋਏ ਨੇ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰਦੇ ਹਾਂ ਤਾਂ ਉੱਧਰ ਗੁਰੂਗ੍ਰਾਮ ਦੇ ਵਿੱਚ ਇੱਕ ਬਿਲਡਰ ਦੇ ਆਫਿਸ ਦੇ ਉੱਪਰ 30 ਰਾਉਂਡ ਫਾਇਰ ਕੀਤੇ ਗਏ ਨੇ। 30 ਰਾਉਂਡ ਬਹੁਤ ਜ਼ਿਆਦਾ ਹੁੰਦੇ ਨੇ। ਸ਼ੀਸ਼ੇ, ਲਗਜ਼ਰੀ ਗੱਡੀਆਂ, ਕਈ ਕੁਝ ਟੁੱਟਿਆ ਜੀ। ਹਾਂਜੀ, ਬੇਸਿਕਲੀ ਹਰਿਆਣੇ ਦੇ ਵਿੱਚ ਇਸ ਟਾਈਮ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਗੈਂਗਸਟਰਵਾਦ ਦਾ ਚਰਮ ਚੱਲ ਰਿਹਾ ਹੈਗਾ। ਪੰਜਾਬ ਤੋਂ ਵੀ ਵੱਧ ਜੇ ਗੈਂਗਸਟਰਵਾਦ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ, ਤਾਂ ਉਹ ਹਰਿਆਣੇ 'ਚ ਦੇਖਣ ਨੂੰ ਮਿਲ ਰਿਹਾ ਹੈਗਾ। ਆਪਾਂ ਨੂੰ ਪਿਛਲੇ ਕੁਝ ਦਿਨਾਂ ਪਹਿਲਾਂ ਆਪਾਂ ਨੇ ਦੇਖਿਆ ਸੀਗਾ ਕਿ ਅਬੋਹਰ ਦਾ ਜਿਹੜਾ ਵਪਾਰੀ ਸੀ, ਵੀਰਬੈਲ ਵਾਲੇ ਜਿਹੜੇ ਕੱਪੜੇ ਸ਼ੋਰੂਮ ਵਾਲੇ, ਉਹਨਾਂ ਨੂੰ ਵੀ ਜੀ, ਮਾਰਤਾ ਸੀਗਾ ਗੈਂਗਸਟਰਾਂ ਨੇ। ਹੁਣ ਇਹ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ ਹੈਗਾ, ਇਹਨੂੰ ਦੀਪਕ ਨੰਦ ਵਾਲੇ ਦਾ ਨਾਂ ਹੈ। ਤੇ ਇਹਨੇ ਕੁਝ ਟਾਈਮ ਪਹਿਲਾਂ ਬਾਲੀਵੁੱਡ ਦੇ ਸਿੰਗਰ ਫਜ਼ੀਲਪੁਰੀਆ ਦੇ ਉੱਪਰ ਵੀ ਇਹਨੇ ਫਾਇਰਿੰਗ ਕੀਤੀ ਸੀ, ਉਹ ਤੋਂ ਵੀ ਇਹਨੇ ਪ੍ਰੋਟੈਕਸ਼ਨ ਮੰਗੀ ਸੀ। ਹੁਣ ਦੱਸਿਆ ਜਾ ਰਿਹਾ ਹੈਗਾ ਕਿ ਗੜਗਾਉਂ ਦਾ ਬਹੁਤ ਵੱਡਾ ਬਿਲਡਰ, MNR ਬਿਲਡਰ, ਉਹਦੇ ਆਫਿਸ ਤੇ ਮਤਲਬ ਫਾਇਰਿੰਗ ਕੀਤੀ। ਉਹਦੀ ਜਿਹੜੀ ਲੰਬੋਰਗਨੀ, ਫਰਾਰੀ, ਇਸ ਕਿਸਮ ਦੀਆਂ ਗੱਡੀਆਂ ਸੀ, ਉਹਨਾਂ ਦੇ ਸ਼ੀਸ਼ੇ ਵੀ ਤੋੜੇ ਨੇ। 30 ਰਾਉਂਡ ਫਾਇਰਿੰਗ ਕੀਤੀ ਹੈ। ਕੁਝ ਦਿਨ ਪਹਿਲਾਂ ਜਿਹੜਾ ਉਹ ਬਿਗ ਬੋਸ ਵਾਲਾ LVS ਯਾਦਵ ਹੈ, ਉਹਦੇ ਘਰੇ ਵੀ ਫਾਇਰਿੰਗ ਹੋਈ ਸੀ, ਉਹ ਵੀ ਆਪਾਂ ਨੂੰ ਪਤਾ ਹੈ। ਤਾਂ ਮਤਲਬ ਇਸ ਕਿਸਮ ਦੇ ਕੇਸ ਵੱਧ ਰਹੇ ਨੇ। ਜਿਹੜੇ ਹਾਈ ਪ੍ਰੋਫਾਈਲ ਬਿਜ਼ਨਸਮੈਨ ਨੇ, ਉਹਨਾਂ ਨੂੰ ਵੀ ਛੱਡ ਨਹੀਂ ਰਹੇ, ਉਹਨਾਂ ਤੋਂ ਵੀ ਪ੍ਰੋਟੈਕਸ਼ਨ ਮਨੀ ਮੰਗ ਰਹੇ ਨੇ। ਜਿਹੜੇ ਤੁਸੀਂ ਹਿਸਾਬ ਲਾਓ ਕਿ ਜਿਹੜੇ ਆਪਣੇ ਹਰਿਆਣੇ ਦੀ ਛੋਟੀ ਮੰਡੀਆਂ ਵਾਲੇ ਸ਼ਹਿਰ ਨੇ, ਛੋਟੇ ਸ਼ਹਿਰ ਨੇ, ਟੋਹਾਣਾ, ਰਤੀਆ, ਭੂਨਾ, ਫਤਿਆਬਾਦ, ਸਰਸਾ, ਉੱਥੇ ਕੀ ਹਾਲ ਇਹ ਕਰਦੇ ਹੋਣਗੇ। ਤੁਸੀਂ ਆਪ ਹੂੰ, ਹਿਸਾਬ ਲਾਓ, ਜਦੋਂ ਇੰਨੀ ਵੱਡੀ ਇਸ ਨੂੰ ਤਾਂ
ਮਿਲੇਨੀਅਮ ਸਿਟੀ ਕਿਹਾ ਜਾਂਦਾ ਗੁੜਗਾਉਂ ਨੂੰ, ਤਾਂ ਇਹ ਤਾਂ ਬਹੁਤ ਵੱਡੀ ਸਿਟੀ ਹੈ ਉਸ ਹਿਸਾਬ ਨਾਲ। ਉੱਥੇ ਹੀ ਏਡਾ ਇਹ ਪਟਾਕੇ ਪਾ ਰਹੇ ਨੇ, ਤਾਂ ਛੋਟੇ ਜਿਹੜੇ ਆਪਣੀ ਮੰਡੀ ਉਹਨਾਂ ਨਾਲ ਇਹ ਕੀ ਕਰਦੇ ਹੋਣਗੇ, ਤੁਸੀਂ ਆਪ ਹਿਸਾਬ ਲਗਾਓ। ਤਾਂ ਜੀ, ਇਸ ਜੀ। ਟਾਈਮ ਹਰਿਆਣੇ 'ਚ 80 ਤੋਂ ਵੱਧ ਜਿਹੜੇ ਗੈਂਗਸ ਨੇ ਉਹ ਆਪਰੇਟ ਕਰ ਰਹੇ ਨੇ। ਹਰਿਆਣੇ 'ਚ ਗੈਂਗਸਟਰਵਾਦ ਦੀ ਇਸ ਟਾਈਮ ਸਿਖਰ ਚੱਲ ਰਹੀ ਹੈ, ਤੇ ਸਰਕਾਰਾਂ ਗਾਇਬ ਨੇ ਇਸ ਸਾਰੇ ਮਾਮਲੇ 'ਚ। ਜੀ। ਸਰਕਾਰਾਂ ਗਾਇਬ ਰਹਿੰਦੀਆਂ ਨੇ। ਸਰਕਾਰਾਂ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਇਸ ਮੁੱਦੇ ਦੇ ਉੱਪਰ ਅਸੀਂ ਬਿਆਨ ਦੇ ਕੇ ਆਪਣਾ ਫਾਇਦਾ ਖੱਟ ਸਕਦੇ ਹਾਂ, ਤਾਂ ਉੱਥੇ ਪ੍ਰਗਟ ਹੋ ਜਾਂਦੀਆਂ ਨੇ। ਅੱਗੇ ਚੱਲੀਏ ਤਾਂ ਉੱਧਰ ਤਰਨਤਾਰਨ ਦੇ ਵਿੱਚ ਉਪ ਚੋਣ ਹੋਣੀ ਹੈ, ਤੇ ਉਸ ਨੂੰ ਲੈ ਕੇ ਜਿੱਥੇ ਬਹੁਤ ਸਮਾਂ ਪਹਿਲਾਂ ਹੀ ਚਰਚਾ ਸ਼ੁਰੂ ਹੋ ਗਈ ਹੈ, ਬੇਸ਼ੱਕ ਹਾਲੇ ਅਨਾਊਂਸ ਨਹੀਂ ਹੋਇਆ ਇਲੈਕਸ਼ਨ ਦੇ ਬਾਰੇ ਦੇ ਵਿੱਚ ਕਿ ਕਿਸ ਦਾ ਉਮੀਦਵਾਰ ਕੌਣ ਹੋਵੇਗਾ। ਕਾਂਗਰਸ ਪਿੱਛੇ ਪਿੱਛੇ ਜਾਪਦੀ ਸੀ, ਪਰ ਉਹਨਾਂ ਦੇ ਵੱਲੋਂ ਵੀ ਹੁਣ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ। ਦੇਖੋ, ਤਰਨਤਾਰਨ ਦੀ ਜਿਹੜੀ ਸੀਟ ਹੈ ਉਹ ਹੌਟ ਸੀਟ ਇਸ ਵਾਰ ਆਪਾਂ ਨੂੰ ਦੇਖਣ ਨੂੰ ਮਿਲੂਗੀ। ਜਿਹੜਾ ਬਾਈ ਇਲੈਕਸ਼ਨ ਉਹ ਬਹੁਤ ਜ਼ਿਆਦਾ ਆਈ ਬੋਲਸ ਨੂੰ ਕੈਚ ਕਰੂਗਾ। ਉਹਦਾ ਇੱਕ ਰੀਜ਼ਨ ਹੈ ਕਿ ਉੱਥੋਂ ਉਹ ਜਿਹੜਾ ਇਲਾਕਾ ਹੈਗਾ ਉਹ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਹੋਣਾ ਦਾ ਇਲਾਕਾ ਹੈਗਾ। ਉਹ ਵੀ ਉਹਨਾਂ ਦੀ ਪਾਰਟੀ ਵੀ ਪਹਿਲੀ ਵਾਰ ਵਿਧਾਨ ਸਭਾ ਚੋਣਾਂ 'ਚ ਪਾਰਟਿਸਿਪੇਟ ਕਰੂਗੀ। ਅਕਾਲੀ ਵੀ ਆਪਣੀ ਜ਼ਮੀਨ ਲੱਭ ਰਹੇ ਨੇ, ਤੇ ਆਪਾਂ ਨੂੰ ਪਤਾ ਹੈ ਕਿ ਜਿਹੜੀ ਮੌਕੇ ਦੀ ਹੁਕੂਮਤ ਹੈ ਉਹਨੂੰ ਵੀ ਸਾਬਤ ਕਰਨਾ ਹੈਗਾ ਕਿ ਉਹ ਸੀਟ ਉਹਨਾਂ ਕੋਲ ਹੀ ਰਵੇ। ਤੇ ਹੁਣ ਕਾਂਗਰਸ ਵੀ ਕਹਿ ਰਹੀ ਹੈ ਕਿ ਅਸੀਂ 2027 ਦੇ ਬਹੁਤ ਤਗੜੇ ਦਾਅਵੇਦਾਰ ਹੈਗੇ, ਇਸ ਕਰਕੇ ਇਸ ਨੂੰ ਬਹੁਤ ਚੰਗੇ ਤਰੀਕੇ ਨਾਲ ਇਸ ਚੋਣ ਨੂੰ ਲੜਾਂਗੇ। ਜਿਹੜੇ ਪੰਜਾਬ ਦੇ ਸਾਬਕਾ ਕੈਬਨਿਟ ਮਿਨਿਸਟਰ ਰਹੇ ਨੇ, ਸੁਖਵਿੰਦਰ ਸਿੰਘ ਸੁਖ ਸਰਕਾਰੀਆ ਜੀ। ਨਾਲ ਤੋਂ ਉਹ ਜ਼ਿਆਦਾ ਫੇਮਸ ਨੇ, ਉਹਨਾਂ ਨੂੰ ਇੰਚਾਰਜ ਫੇਮਸ। ਲਾਇਆ ਗਿਆ ਹੈਗਾ। ਤੇ ਜਿਹੜੇ ਦੱਸਿਆ ਜਾ ਰਿਹਾ ਹੈਗਾ ਕਿ ਜਿਵੇਂ ਆਮ ਆਦਮੀ ਪਾਰਟੀ ਹੈ ਉਹ ਪਹਿਲਾਂ ਹੀ ਇੱਥੇ ਜਿਹੜੇ ਸੁਰਜੀਤ ਸਿੰਘ ਜਾਣੀ ਉਹ ਵੀ ਮੰਤਰੀ ਰਹੇ ਨੇ ਪੰਜਾਬ ਸਰਕਾਰ 'ਚ, ਉਹਨੂੰ ਇੰਚਾਰਜ ਨਿਯੁਕਤ ਕਰ ਚੁੱਕੀ ਹੈ। ਹੁਣ ਤਾਂ ਮਤਲਬ ਲੋਕ ਇਹ ਦੇਖ ਰਹੇ ਨੇ ਕਿ ਅੰਮ੍ਰਿਤਪਾਲ ਸਿੰਘ ਹੋਣੀ ਕਿਹਨੂੰ ਅੱਗੇ ਕਰਦੇ ਨੇ ਉੱਥੇ, ਤਾਂ ਅਕਾਲੀ ਦਲ ਦੀ ਵੀ ਅਤੇ ਆਮ ਆਦਮੀ ਪਾਰਟੀ ਉੱਥੇ ਕੀ ਕਰਦੀ ਹੈ ਉਹ ਵੀ ਸਾਰਿਆਂ ਦੀ ਨਜ਼ਰ ਹੈ। ਪਰ ਕਾਂਗਰਸ ਨੇ ਮਤਲਬ ਸਟੈਪ ਲਿਆਗਾ, ਦੇਖਦੇ ਹਾਂ ਕਿ ਇਸ ਹਲਕੇ ਤੇ ਕਾਂਗਰਸ ਕਿਵੇਂ ਕੰਮ ਕਰਨਾ ਸ਼ੁਰੂ ਕਰਦੀ ਹੈ। ਉਹ ਮਤਲਬ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਜੀ। ਜੇਕਰ ਅਗਲੀ ਗੱਲ ਕਰਾਂ ਤਾਂ ਉੱਧਰ ਅੰਮ੍ਰਿਤਸਰ ਦੇ ਵਿੱਚ ਰਾਵੀ ਦਰਿਆ ਨੇ ਜਿਹੜਾ ਤਬਾਹੀ ਦਾ ਮੰਜ਼ਰ ਦਿਖਾਇਆ, ਉਹ ਕੁਝ ਸਮਾਂ ਪਹਿਲਾਂ ਤਾਂ ਸਭ ਨੇ ਦੇਖਿਆ, ਪਰ ਹੁਣ ਜਦੋਂ ਪਾਣੀ ਉਤਰ ਚੁੱਕਿਆ ਹੈ ਤਾਂ ਹੁਣ ਹਾਲਾਤ ਜਿਹੜੇ ਦੇਖਣ ਵਾਲੇ ਬਣਦੇ ਨੇ ਉਹ ਕਿਸਾਨ ਤੋਂ ਤਾਂ ਅੱਖੀਂ ਦੇਖੇ ਨਹੀਂ ਜਾ ਰਹੇ। ਜਿਹੜਾ ਵੀ ਕਿਸਾਨ ਇਹ ਕਹਿੰਦਾ ਹੈ ਕਿ ਭਾਈ ਸਰਕਾਰ ਕਹਿੰਦੀ ਸੀ ਵੀ ਜਿਸਕਾ ਖੇਤ ਉਸਕੀ ਰੇਤ, ਉੱਥੇ ਰੇਤ ਵਰਗੀ ਚੀਜ਼ ਘੱਟ ਹੈ, ਪਰ ਮਿਕਸਚਰ ਬਹੁਤ ਸਾਰੇ ਕਹਿ ਲਈਏ ਚੀਜ਼ਾਂ ਦਾ ਜ਼ਿਆਦਾ ਹੈ, ਜਿਸ ਨੂੰ ਕਿਤੇ ਵੇਚਿਆ ਜਾ ਸਕਦਾ ਹੈ ਜਾਂ ਨਹੀਂ, ਇਹਦਾ ਕੁਝ ਨਹੀਂ ਪਤਾ ਲੱਗ ਰਿਹਾ। 10-10 ਫੁੱਟ ਤੱਕ ਕਹਿੰਦੇ ਕਈ ਜਿਹੜੇ ਬਿਲਕੁਲ ਨੇੜੇ ਸੀ ਬੰਨਾਂ ਦੇ, ਉਹਨਾਂ ਖੇਤਾਂ ਦੇ ਵਿੱਚ ਸਿਲਟ ਰੇਤ ਚੜ ਚੁੱਕੀ ਹੈ। ਦੇਖੋ, ਬੇਸਿਕਲੀ ਸਰਕਾਰ ਤਾਂ ਕਹਿ ਕੇ ਨਿਕਲ ਗਈ ਕਿ ਜਿਹਦਾ ਖੇਤ ਉਹਦਾ ਰੇਤ, ਉਹ ਰੇਤ ਨੂੰ ਵੇਚੇਗਾ ਕਿਵੇਂ? ਇਹਦਾ ਇੱਕ ਵੱਡਾ ਕੁਐਸਚਨ ਹੈ। 10-10 ਫੁੱਟ ਜਿਹੜਾ ਰੇਤ ਹੈ, ਬਿਲਕੁਲ ਸਹੀ ਕਿਹਾ ਤੁਸੀਂ। ਜਿਹੜੇ ਦਰਿਆ ਦੇ ਕੰਢੇ ਜਿਹੜੇ ਖੇਤ ਸੀਗੇ, ਨਾਲ ਲੱਗਦੇ ਜਿਹੜੇ ਖੇਤ ਸੀ, ਉੱਥੇ ਤਾਂ 10-10 ਫੁੱਟ ਰੇਤ ਚੜਿਆ ਹੋਇਆ ਹੈਗਾ। ਇਹ ਵੀ ਗੱਲ ਸਹੀ ਹੈ ਕਿ ਉਹ ਰੇਤੇ ਤੋਂ ਵੱਧ ਗਾਦ ਜ਼ਿਆਦੇ ਹੈਗੀ ਆ। ਕਈ ਖੇਤਾਂ 'ਚ ਰੇਤਾ ਵੀ ਹੈਗਾ, ਮਤਲਬ ਉਹ ਰੇਤੇ ਵਾਲੇ ਜਿਹੜੇ ਖੇਤ ਨੇ ਉਹ ਤਾਂ 10% ਨੇ। 90% ਜਿਹੜੇ ਖੇਤਾਂ 'ਚ ਚੜਿਆ ਹੋਇਆ ਹੈਗਾ ਉਹ ਗਾਦ ਬੇਸਿਕਲੀ ਹੁੰਦਾ ਮਿਕਸਚਰ, ਜੀ। ਚਿਕਨੀ ਮਿੱਟੀ ਦਾ ਮਿਕਸਚਰ, ਉਹਦੇ 'ਚ ਰੇਤੇ ਦਾ ਮਿਕਸਚਰ ਹੈ, ਛੋਟੀ ਲਾਲ ਬਜਰੀ ਦਾ ਮਿਕਸਚਰ ਹੈ, ਰੋੜੀ ਦਾ ਮਿਕਸਚਰ ਹੈ, ਤੇ ਆਪਣੀ ਜਿਹੜੀ ਕੱਚੀ ਪਹਾੜੀ ਦਾ ਜਿਹੜਾ ਰੇਤ ਹੁੰਦਾ ਗਾ ਉਹਦਾ ਮਿਕਸਚਰ ਹੈ। ਤਾਂ ਉਹਨੂੰ ਜੇ ਆਪਾਂ ਦੇਸੀ ਭਾਸ਼ਾ 'ਚ ਕਹਿਣਾ ਹੋਵੇ ਤਾਂ ਉਹ ਗਾਦ ਬਣ ਜਾਂਦੀ ਹੈ। ਉਹ ਗਾਦ ਇਕੱਠੀ ਹੋ ਰੱਖੀ ਹੈ। ਉਹ ਗਾਦ ਮਤਲਬ ਦਲਦਲ ਵੀ ਪੈਦਾ ਕਰਦੀ ਹੈ, ਉਹ ਵੀ ਆਪਾਂ ਨੂੰ ਪਤਾ ਹੈ। ਤੇ ਉਹ ਕਿੱਥੇ ਵੇਚੀ ਜਾਊਗੀ, ਕਿਵੇਂ ਵੇਚੀ ਜਾਊਗੀ, ਉਹ ਤਾਂ ਪਤਾ ਹੀ ਨਹੀਂ। ਮੈਂ ਤਾਂ ਇੱਕ ਕਿਸਾਨ ਦਾ ਖੇਤ ਦੇਖ ਰਿਹਾ ਸੀ, ਉਸਨੇ ਕਮਾਦ ਬੀਜੀ ਹੋਈ ਸੀ। ਉਹ ਕਮਾਦ ਦੇ ਮਤਲਬ ਪੂਰਾ ਕਮਾਦ ਦਾ ਆਪਾਂ ਨੂੰ ਪਤਾ ਹੈ ਕਿ ਜਦੋਂ ਫੁੱਲ ਉਹਦਾ ਜਿਹੜਾ ਪੌਦਾ ਹੋ ਜਾਂਦਾ ਹੈ ਕਮਾਦ ਜਿਹੜਾ ਇੱਕ ਆਪਾਂ ਕਹੀਏ ਗੰਨਾ ਜਿਹੜਾ ਹੁੰਦਾ ਗਾ ਉਹ ਤਕਰੀਬਨ 10-12 ਫੁੱਟ ਦਾ ਹੋ ਜਾਂਦਾ ਗਾ। ਉਹ 10-12 ਫੁੱਟ ਦਾ ਜਿਹੜਾ ਕਮਾਦ ਸੀਗਾ ਉਹਦੇ ਸਿਰਫ ਉੱਪਰਲੇ 1-2 ਫੁੱਟ ਹੁੰਦੇ ਨਾ, ਉਹ ਦਿਖ ਰਹੇ ਸੀਗੇ। ਉਹ ਤੋਂ ਪਤਾ ਲੱਗਦਾ ਕਿੰਨਾ ਜਿਹੜਾ ਰੇਤਾ ਹੈ ਉਹ ਚੜਿਆ ਹੋਇਆ ਹੈ, ਕਿੰਨੀ ਜਿਹੜੀ ਇਹ ਗਾਦ ਇਹ ਚੜੀ ਹੋਈ ਹੈ ਖੇਤਾਂ 'ਚ। ਤੇ ਬਹੁਤ ਮੁਸ਼ਕਿਲ ਹੋਊਗੀ ਕਿਸਾਨਾਂ ਨੂੰ ਇਸ ਨਾਲ ਨਜਿੱਠਣਾ, ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ। ਤੇ ਮੈਨੂੰ ਲੱਗਦਾ ਗਾ ਕਿ ਕਾਫੀ ਮਸ਼ੱਕਤ ਕਰਨੀ ਪਊਗੀ। ਜੇ ਸਟੇਟ ਐਂ ਪੱਲਾ ਝਾੜ ਕੇ ਬੈਠਾ ਰਿਹਾ ਤਾਂ ਫਿਰ ਕਿਸਾਨਾਂ ਦੇ ਵੱਸ ਦਾ ਰੋਗ ਇਹ ਹੈ ਨਹੀਂ। ਮੈਂ ਇਹ ਵੀ ਦੇਖ ਰਿਹਾ ਸੀਗਾ ਕਿ ਜਿਹੜੇ ਹਰਿਆਣੇ ਦੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ, ਉਹਨਾਂ ਉੱਥੇ ਇੱਕ ਪ੍ਰੋਫੈਸਰ ਨੇ ਵਿਨੇ ਮਹਿਲਾ, ਉਹਨਾਂ ਨੇ ਸਾਰੀ ਫਸਲਾਂ ਦੀ ਜਿਹੜੀ ਆਪਾਂ ਕਹਿ ਲਈਏ ਕਿ
ਜਿਹੜੀ ਪ੍ਰੋਡਕਸ਼ਨ ਕੋਸਟ ਹੈ ਉਹ ਪਾ ਰੱਖੀ ਸੀਗੀ। ਉਹ ਉਹਨਾਂ ਨੇ ਲਿਖਿਆ ਹੋਇਆ ਸੀਗਾ ਕਿ ਕਿੰਨੀ ਕਿੰਨੀ ਪ੍ਰੋਡਕਸ਼ਨ ਕੋਸਟ ਇੱਕ ਫਸਲ ਦੀ ਪੈਂਦੀ ਹੈ, ਤਾਂ ਜੀ, ਤੇ ਸਰਕਾਰਾਂ ਮੁਆਵਜ਼ਾ ਕਿੰਨਾ ਦੇ ਰਹੀਆਂ ਨੇ। ਉਹਨਾਂ 'ਚ ਬਹੁਤ ਜ਼ਿਆਦਾ ਅੰਤਰ ਸੀਗਾ। ਉਹ ਕਹਿ ਰਹੇ ਸੀਗੇ ਕਿ ਘੱਟੋ ਘੱਟ ਜਿਹੜੀ ਪ੍ਰੋਡਕਸ਼ਨ ਕੋਸਟ ਹੈ ਉਹ ਤਾਂ ਕਿਸਾਨ ਨੂੰ ਮਿਲਣੀ ਚਾਹੀਦੀ। ਉਹ ਕਹਿ ਰਹੇ ਸੀਗੇ ਘੱਟੋ ਘੱਟ 50,000 ਰੁਪਏ ਤੱਕ ਕਿਸਾਨਾਂ ਨੂੰ ਪ੍ਰਤੀ ਏਕੜ ਮੁਆਵਜ਼ਾ ਮਿਲਣਾ ਚਾਹੀਦਾ, ਪਰ ਸਰਕਾਰਾਂ 17-18,000 15,000 ਤੱਕ ਹੀ ਨਵੇੜ ਰਹੀਆਂ ਨੇ। ਉਹਦਾ ਨੁਕਸਾਨ ਕਿਤੇ ਇੱਕ ਵੱਡਾ ਨੁਕਸਾਨ ਆਪਾਂ ਨੂੰ, ਵੱਡੀ ਮਾਰ ਆਪਾਂ ਨੂੰ ਕਿਸਾਨ ਦੇ ਆਪਾਂ ਕਹੀਏ ਕਿ ਇਹ ਖਾਲੀ ਕਿਸਾਨ ਤੇ ਮਾਰ ਨਹੀਂ ਹੈ, ਇਹਨੂੰ ਕਹੋ ਕਿ ਰੂਰਲ ਇਕੋਨਮੀ ਤੇ ਮਾਰ ਹੈ। ਜੀ। ਜਿਹੜੀ ਆਪਣੀ ਪੇਂਡੂ ਅਰਥ ਵਿਵਸਥਾ ਹੈ, ਜਿਹੜਾ ਆਪਾਂ ਕਹੀਏ ਕਿ ਜਿਹੜੀ ਰੂਰਲ ਇਕੋਨੋਮੀ ਹੈ, ਉਹ ਸਾਰੀ ਹੀ ਇਹਦੇ ਕਰਕੇ ਅਫੈਕਟਡ ਰਹੂਗੀ। ਜੀ, ਜੀ। ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਊਗਾ, ਸਿਰਫ ਕਿਸਾਨ ਦਾ ਨਹੀਂ, ਮਜ਼ਦੂਰ ਦਾ ਵੀ ਉਸੇ ਦੇ ਨਾਲ ਹੈ, ਕਿਉਂਕਿ ਮਜ਼ਦੂਰ ਨੇ ਜਿੱਥੇ ਜਾ ਕੇ ਮਜ਼ਦੂਰੀ ਕਰਨੀ ਸੀ, ਹੁਣ ਉਹ ਜਗ੍ਹਾ ਤਾਂ ਗਾਰ ਦੇ ਨਾਲ ਭਰ ਗਈ ਹੈ। ਪਹਿਲਾਂ ਉਸ ਸਿਲਟ ਨੂੰ ਹਟਾਇਆ ਜਾਊ, ਉਸ ਤੋਂ ਬਾਅਦ ਖੇਤਾਂ ਦੀ ਵੰਡ, ਆਪਣੇ ਖੇਤ ਲੱਭਣੇ ਕਿ ਮੇਰੀ ਖੇਤ ਦੀ ਹੱਦਬੰਦੀ ਕੀ ਸੀ, ਉਹ ਵੀ ਇੱਕ ਉਸ ਤੋਂ ਬਾਅਦ ਨਵੇਂ ਤਰ੍ਹਾਂ ਦੀ ਸਮੱਸਿਆ ਖੜੀ ਹੋਊਗੀ। ਉਹਨੂੰ ਵੀ ਹੱਲ ਕਰਨਾ ਸਰਕਾਰ ਨੂੰ ਬਹੁਤ ਜ਼ਰੂਰੀ ਹੈ। ਸਾਰੇ ਦੇ ਸਾਰੇ ਮਾਲ ਵਿਭਾਗ ਨੂੰ ਉੱਧਰ ਝੋਕਣਾ ਪਊਗਾ ਲੰਬੇ ਸਮੇਂ ਦੇ ਲਈ। ਬਹੁਤ ਸਾਰੀਆਂ ਦਿੱਕਤਾਂ ਇਸ ਨੂੰ ਲੈ ਕੇ ਆਉਣਗੀਆਂ, ਪਰ ਦੇਖਦੇ ਹਾਂ ਸਰਕਾਰ ਨੇ ਸੈਸ਼ਨ ਸੱਦਿਆ, ਉਸ ਦੇ ਵਿੱਚ ਕੀ ਉਹ ਚੰਗੇ ਕਦਮ ਚੱਕਦੇ ਨੇ, ਉਹਦਾ ਵੀ ਫਿਰ ਵਿਸ਼ਲੇਸ਼ਣ ਤੁਹਾਡੇ ਕੋਲੋਂ ਲਵਾਂਗੇ। ਪਰ ਅੱਗੇ ਜੇਕਰ ਚੱਲੀਏ ਤਾਂ ਜਲੰਧਰ ਦੇ ਵਿੱਚ ਵੀ 10 ਪੰਚਾਇਤਾਂ ਨੇ ਪ੍ਰਵਾਸੀਆਂ ਦੇ ਕਹਿ ਲਈਏ ਵੀ ਪੂਰਨ ਤੌਰ ਤੇ ਕਿਨਾਰਾ ਹੀ ਕਰ ਲਿਆ, ਬਹਿਸ਼ਕਾਰ ਹਿੰਦੀ ਚ ਕਹਿ ਲਈਏ ਵੀ ਕਰ ਦਿੱਤਾ ਗਿਆ। ਉਹਨਾਂ ਦਾ ਆਧਾਰ ਕਾਰਡ ਦੇ ਜਿਹੜੇ ਆਉਂਦੇ ਨੇ ਪ੍ਰਸਤਾਵ ਲੈ ਕੇ, ਉਹਨਾਂ ਨੂੰ ਰੱਦ ਕਰਨ ਦੀ ਗੱਲ ਚੱਲ ਰਹੀ ਹੈ। ਹੁਸ਼ਿਆਰਪੁਰ 'ਚ ਤਾਂ ਬਹੁਤ ਵੱਡੇ ਪੱਧਰ ਤੇ ਪਹਿਲਾਂ ਹੀ ਹੋ ਚੁੱਕਾ ਸੀ 25 ਤੋਂ 30 ਪਿੰਡਾਂ ਦੇ ਵਿੱਚ, ਹੁਣ ਜਲੰਧਰ ਵਿੱਚ ਵੀ ਇਹ ਰੀਤ ਤੁਰ ਪਈ ਹੈ ਜੀ। ਦੇਖੋ, ਇਸ ਪੂਰੇ ਪੰਜਾਬ 'ਚ ਆਪਾਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਪਿੰਡ ਇਸ ਦੇ ਉਲਟ ਮਤਾ ਪਾ ਰਹੇ ਨੇ। ਪਿੰਡਾਂ ਦੀਆਂ ਪੰਚਾਇਤਾਂ ਬਹਿ ਰਹੀਆਂ ਨੇ ਤੇ ਜੀ, ਪਿੰਡਾਂ ਦੀ ਪੰਚਾਇਤਾਂ ਮਤਾ ਪਾ ਰਹੀਆਂ ਨੇ ਕਿ ਇਹਨਾਂ ਦੇ ਵੋਟਰ ਕਾਰਡ ਅਤੇ ਆਧਾਰ ਕਾਰਡ ਇੱਥੋਂ ਦੇ ਨਾ ਬਣਾਏ ਜਾਣ। ਪ੍ਰਵਾਸੀਆਂ ਦਾ ਵਿਰੋਧ ਇੱਕ ਵੱਡੇ ਪੱਧਰ ਤੇ ਆਪਾਂ ਦੇਖ ਰਹੇ ਹਾਂ। ਇਹ ਜਿਹੜੀ ਘਟਨਾ ਹੈਗੀ ਆ ਆਦਮਪੁਰ, ਜਿਹੜਾ ਜਲੰਧਰ ਦੇ ਆਦਮਪੁਰ ਜਿਹੜਾ ਬਲੋਕ ਹੈ, ਡਰੋਲੀ ਪਿੰਡ ਹੋ ਗਿਆ, ਉੱਥੋਂ ਦੇ ਆਲੇ ਦੁਆਲੇ ਜਿਹੜੇ ਪਿੰਡ ਹੋ ਗਏ, ਉੱਥੇ ਆਪਾਂ ਨੂੰ ਦੇਖਣ ਨੂੰ ਮਿਲੀ ਹੈ, ਜਿਹੜੇ ਕਿ ਜ਼ਿਆਦਾਤਰ ਸ਼ਹਿਰ ਨਾਲ ਇਹ ਪਿੰਡ ਲੱਗਦੇ ਨੇ। ਬਾਕੀ ਤਾਂ ਤੁਸੀਂ ਵੀ ਜਲੰਧਰ ਫਿਰਦੇ ਰਹਿੰਦੇ ਹੋ, ਦੱਸੋ ਇਹਦੇ ਚ ਕੀ ਅਪਡੇਟਸ ਹੈਗਾ। ਇਹ ਜਿਹੜਾ ਸਾਰਾ ਇਸ਼ੂ ਸੀਗਾ ਉਹ ਹੁਸ਼ਿਆਰਪੁਰ ਚ ਜਿਹੜੀ 5 ਸਾਲ ਦਾ ਜਿਹੜਾ ਬੱਚਾ ਸੀ, ਉਹਦੀ ਕਿਤੇ ਨਾ ਕਿਤੇ ਕਿਡਨੈਪਿੰਗ ਕਰਕੇ ਉਹਨੂੰ ਮਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹੀ ਸਾਰੇ ਪ੍ਰਵਾਸੀਆਂ ਦੇ ਉਲਟ ਇੱਕ ਪੂਰਾ ਮਾਹੌਲ ਆਪਾਂ ਨੂੰ ਸੂਬੇ ਚ ਦੇਖਣ ਨੂੰ ਮਿਲ ਰਿਹਾ ਗਾ। ਇਹ ਪਹਿਲਾਂ ਵੀ ਇਸ ਕਿਸਮ ਦੇ ਇਸ਼ੂ ਆਉਂਦੇ ਰਹੇ ਹੈਗੇ ਆ, ਜਿਵੇਂ ਇਹਨੂੰ ਇੱਥੋਂ ਤੱਕ ਵੀ ਇਸ ਚੀਜ਼ ਨੂੰ ਕਾਊਂਟ ਕੀਤਾ ਜਾਂਦਾ ਵਾ ਕਿ ਕੀ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਹੈ ਉਹ ਬਦਲਣ ਜਾ ਰਹੀ ਹੈ, ਤੇ ਪ੍ਰਵਾਸੀਆਂ ਦੇ ਇੰਨੇ ਜ਼ਿਆਦਾ ਵੋਟ ਬਣ ਰਹੇ ਨੇ ਕਿ ਉਹ ਪੰਜਾਬ ਦੀ ਪੋਲਿਟਿਕਸ ਤੇ ਵੀ ਕੋਈ ਅਸਰ ਪਾਉਣਗੇ। ਤਾਂ ਇਹ ਕੁਝ ਚੀਜ਼ਾਂ ਨੇ ਕਿ ਉਹ ਪੋਲਿਟੀਕਲ ਭਵਿੱਖ ਕੀ ਹੋਊਗਾ ਪੰਜਾਬ ਦਾ, ਉੱਥੋਂ ਤੱਕ ਲੋਕ ਸੋਚ ਰਹੇ ਨੇ। ਉਸ ਤੋਂ ਬਾਅਦ ਇਹ ਸਾਰੇ ਮਤੇ ਆ ਰਹੇ ਨੇ। ਕਈ ਥਾਵਾਂ ਤੇ ਆਪਾਂ ਨੂੰ ਪਤਾ ਹੈ ਕਿ ਧੱਕਾ ਵੀ ਹੋ ਰਿਹਾ ਹੈਗਾ ਪ੍ਰਵਾਸੀਆਂ ਨਾਲ, ਪਰ ਜ਼ਿਆਦਾਤਰ ਜਿਹੜੇ ਕੰਸਰਨ ਨੇ, ਪੋਲੀਟੀਕਲ ਕੰਸਰਨ ਨੇ, ਉਹ ਤਾਂ ਮੈਨੂੰ ਜੈਨੂਇਨ ਹੀ ਲੱਗਦੇ ਨੇ। ਜਿਵੇਂ ਜਿਹੜਾ ਡੈਮੋਗ੍ਰਾਫੀ ਚੇਂਜ ਵਾਲਾ ਜਿਹੜਾ ਕੰਸਰਨ ਹੈ, ਉਹ ਤਾਂ ਜੈਨੂਇਨ ਹੈ, ਬਿਲਕੁਲ ਜੈਨੂਇਨ ਹੈ। ਇਹ ਥੋੜੀ ਨਾ ਕਿ ਕੱਲ ਨੂੰ ਤੁਹਾਡੇ ਸੂਬੇ ਚ ਆ ਕੇ ਕੋਈ ਉਹਨੂੰ ਰਹਿੰਦੇ ਹੋਏ ਨੇ 6 ਮਹੀਨੇ ਹੋਏ ਨੇ, ਉਹ ਤੁਹਾਡਾ ਆਧਾਰ ਕਾਰਡ ਵੀ ਬਣਵਾ ਲੈਂਦਾ ਹੈਗਾ ਤੇ ਵੋਟਾਂ ਵੀ ਨਾਲ ਨਾਲ ਬਣ ਜਾਂਦੀਆਂ ਨੇ। ਤੇ ਉਹਨਾਂ ਦੀ ਸਾਰੀ ਸੋਚ ਤਾਂ ਆਪਾਂ ਨੂੰ ਪਤਾ ਹੈ ਕਿ ਹਿੰਦੀ ਬੈਲਟ ਵਾਲੀ ਹੈਗੀ ਆ। ਉਹ ਫਿਰ ਪੰਜਾਬ ਜਾਂ ਸਾਡੀ ਪੰਜਾਬੀਅਤ ਨਾਲ ਫਿਰ ਇਹਦੇ ਚ ਮਨਦੀਪ ਜੀ ਇਹ ਗੱਲ ਹੋ ਜਾਂਦੀ ਹੈ ਨਾ, ਜੇ 6 ਮਹੀਨੇ ਪਹਿਲਾਂ ਬੰਦਾ ਆ ਕੇ ਸਾਰੇ ਤੁਹਾਡੇ ਤੋਂ ਜਿਹੜੇ ਡਾਕੂਮੈਂਟ ਨੇ ਉਹੀ ਇੱਥੇ ਬਣਾ ਲੈਂਦਾ, ਫਿਰ ਤੁਹਾਡੇ 60-70 ਸਾਲ ਇੱਥੇ ਗੁਜ਼ਾਰਿਆਂ ਦਾ ਕੀ ਫਾਇਦਾ। ਫਿਰ ਤੁਸੀਂ ਤਾਂ ਸੇਮ ਉਸੇ ਹੀ ਲੈਵਲ ਤੇ ਆ ਗਏ ਵੀ ਉਹਦੇ ਕੋਲ ਵੀ ਸੇਮ ਹੱਕ ਨੇ, ਤੁਹਾਡੇ ਕੋਲ ਵੀ ਸੇਮ ਹੱਕ ਨੇ। ਇਸੇ ਗੱਲਾਂ ਕਰਕੇ ਵਿਦੇਸ਼ ਦਾ ਤੇ ਇੱਥੇ ਦਾ ਫਰਕ ਹੈ, ਜਿਹੜਾ ਬਹੁਤ ਲੋਕ ਕੰਪੈਰੀਜ਼ਨ ਕਰਦੇ ਨੇ ਕਿ ਤੁਹਾਡੇ ਲੋਕ ਵੀ ਤਾਂ ਉੱਥੇ ਗਏ ਹੋਏ ਨੇ। ਉੱਥੇ ਕਿਸੇ ਵੀ ਕਹਿ ਲਈਏ ਹੱਕ ਨੂੰ ਲੈਣ ਦੇ ਲਈ ਪਹਿਲਾਂ ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਤੁਸੀਂ ਕ੍ਰਾਈਟੇਰੀਆ 'ਚ ਨਹੀਂ ਉਤਰਦੇ ਤਾਂ ਤੁਸੀਂ ਨਹੀਂ ਲੈ ਸਕਦੇ, ਪਰ ਇੱਥੇ ਬਿਲਕੁਲ ਉਲਟ ਹੈ। ਦੂਜੀ ਗੱਲ ਇਹ ਵੀ ਹੈ ਕਿ ਦੇਖੋ, ਜੋਗਰਾਫੀਆ ਵੀ ਦੇਖੋ। ਇਹ ਪੰਜਾਬ ਬਹੁਤ ਛੋਟਾ ਜੋਗਰਾਫੀਆ ਹੈ। ਕੈਨੇਡਾ, ਅਮਰੀਕਾ ਤੁਸੀਂ ਦੇਖੋ, ਉਹ ਤਾਂ ਇੰਡੀਆ ਦੇ ਕਈ ਮੁਲਕ ਬਣ ਜਾਣ। ਜੋਗਰਾਫੀਆ ਹਾਂਜੀ, ਵੀ ਬਹੁਤ ਵੱਡਾ ਹੈਗਾ ਇੱਕ ਉੱਥੇ। ਦੂਜੀ ਗੱਲ, ਉਹ ਜਾਂਦੇ ਸਾਰ ਹੀ 6 ਮਹੀਨਿਆਂ ਅੰਦਰ ਹੀ ਪੋਲੀਟੀਕਲ ਇੰਟਰਫੇਅਰ ਕਰਨ ਦਾ ਮੌਕਾ ਨਹੀਂ ਹੱਕ ਨਹੀਂ ਦਿੰਦੇ ਮਿਲਦਾ, ਬੰਦੇ ਨਹੀਂ ਨੂੰ। ਮਿਲਦਾ ਜੀ। ਹਾਂ, ਉਹਨੂੰ ਘੱਟੋ ਘੱਟ 15 ਸਾਲ ਲੱਗਦੇ ਨੇ ਬੰਦੇ ਨੂੰ ਉਸ ਜੋਗਾ ਹੋਣ ਵਾਸਤੇ। ਇੱਥੇ ਤਾਂ ਜੀ, 6 ਮਹੀਨੇ ਅੰਦਰ ਹੀ ਉਹ ਪੋਲੀਟੀਕਲ ਇੰਟਰਫੇਅਰ ਕਰਨ ਲੱਗ ਜਾਂਦਾ ਹੈਗਾ। ਜਿਹੜਾ ਲੁਧਿਆਣਾ ਵੈਸਟ ਦਾ ਬਾਈ ਇਲੈਕਸ਼ਨ ਸੀਗਾ, ਉਹ ਆਪਾਂ ਦੇਖਿਆ ਨਹੀਂ ਕਿਵੇਂ ਜੀ, ਪ੍ਰਵਾਸੀਆਂ ਜੀ, ਨੇ ਜਿਹੜਾ ਮੌਜੂਦਾ ਹੁਕੂਮਤ ਸੀ ਉਹਦੇ ਹੱਕ 'ਚ ਵੋਟਾਂ ਪਾਈਆਂ, ਪੈਸੇ ਲੈ ਲੈ ਕੇ। ਤਾਂ ਜੀ, ਉਹ ਇੱਕ ਗੱਲ ਹੈ। ਤੇ ਇੱਥੇ ਉਹ ਫਿਰ ਪੂਰਾ ਆਪਣਾ ਏਜੰਡਾ ਵੀ ਲੈ ਕੇ ਆਉਂਦੇ ਨੇ।
ਠੀਕ ਹੈ, ਹਿੰਦੀ ਬੈਲਟ ਵਾਲਾ ਜਿਹੜਾ RSS ਵਾਲਾ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਉਹਨਾਂ ਨੂੰ ਮਨਦੀਪ ਜੀ ਪੰਜਾਬ ਨਾਲ ਕੀ ਇਹ- ਮਤਲਬ ਹੈ? ਇਹਦੇ ਕੁਛ ਹੈ ਨਹੀਂ। ਇਹਦੇ ਵਿੱਚ ਮਨਦੀਪ ਜੀ ਫਿਰ ਇੱਕ ਹੋਰ ਐਂਗਲ ਹੁਣ ਬਹੁਤ ਪੰਜਾਬ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ। ਹਾਲਾਂਕਿ ਅਸੀਂ ਵੀ ਇਸ ਤੇ ਰਿਪੋਰਟਾਂ ਕੀਤੀਆਂ ਨੇ, ਪਰ ਅਸੀਂ ਪਹਿਲਾਂ ਸਵਾਲ ਇਹ ਕਰਦੇ ਹਾਂ ਵੀ ਇਹ ਸਿੱਖ ਵਰਸਸ ਹਿੰਦੂ ਨਾ ਹੋ ਨਿਬੜੇ, ਜਾਂ ਫਿਰ ਕਾਮਰੇਡ ਵਰਸਸ ਸਿੱਖ ਵਾਲਾ ਹੁਣ ਜਿਹੜਾ ਵਰਤਾਰਾ ਬਣਦਾ ਜਾ ਰਿਹਾ ਉਹ ਨਾ ਹੋ ਨਿਬੜੇ। ਜੇਕਰ ਕੋਈ ਸਾਰਥਕ ਗੱਲ ਕਰਦਾ ਵੀ ਭਾਈ ਇਹਨਾਂ ਦੀ PCC ਹੋਵੇ, ਹਾਂ ਉਹ ਹੋਣੀ ਚਾਹੀਦੀ ਹੈ, ਨੋ ਡਾਊਟ। ਫਿਰ ਵੋਟਾਂ ਬਣਾਉਣ ਵਾਲੇ ਨੂੰ ਉਹ ਸਾਰੇ ਸਿਸਟਮ ਨੂੰ, ਢਾਂਚੇ ਨੂੰ ਸਰਕਾਰ ਕੰਟਰੋਲ ਕਰ ਸਕਦੀ ਹੈ। ਹੋ ਸਕਦਾ ਸਪੈਸ਼ਲ ਸੈਸ਼ਨ ਆ ਰਿਹਾ ਕੋਈ ਗੱਲ ਕਰਨ, ਪਰ ਜਾਪਦਾ ਤਾਂ ਨਹੀਂ ਹੈ ਇਹੋ ਜਿਹਾ ਕੁਝ। ਹਾਂ, ਲੱਗ ਨਹੀਂ ਰਿਹਾ, ਕਿਉਂਕਿ ਜਿਹੜੀ ਸਰਕਾਰ ਹੈ ਉਹਨੇ ਗੁਜਰਾਤ ਵੀ ਚੋਣ ਲੜਨਾਗਾ, ਆਮ ਆਦਮੀ ਪਾਰਟੀ ਵਾਲਿਆਂ ਨੇ ਗੋਆ ਲੜਨਾਗਾ, ਤੇ ਕਾਂਗਰਸ ਹੈ ਉਹ ਵੀ ਨੈਸ਼ਨਲ ਪਾਰਟੀ ਹੈ। ਨੈਸ਼ਨਲ ਪਾਰਟੀ ਤਾਂ ਆਪਣੀ ਦੂਜੀ BJP ਵੀ ਹੈ, ਤਾਂ ਉਹ ਤਾਂ ਗੱਲ ਕਰਨਗੇ ਨਹੀਂ, ਕਿਉਂਕਿ ਉੱਥੇ ਉਹਨਾਂ ਦੇ ਅਗਲਿਆਂ ਦੇ ਵੱਡੇ ਸਟੇਕ ਨੇ ਜਿੱਥੋਂ ਇਹ ਪ੍ਰਵਾਸੀ ਆ ਰਹੇ ਨੇ। ਅਕਾਲੀ ਦਲ ਤੋਂ ਆਸ ਹੈ ਕਿ ਉਹ ਮਾੜਾ ਮੋਟਾ ਇਹਨਾਂ ਇਸ਼ੂਜ਼ ਨੂੰ ਡੀਲ ਕਰਨ ਦੀ ਕੋਸ਼ਿਸ਼ ਕਰੇ। ਦੇਖੋ ਕਿੰਨਾ ਕਿਸ ਲੈਵਲ ਤੇ ਹੋ ਪਾਉਂਦਾ ਹੈਗਾ। ਮਾਈਗ੍ਰੈਂਟਸ ਦੇ ਕੀ ਰਾਈਟਸ ਨੇ ਉਹਨਾਂ ਬਾਰੇ ਵੀ ਆਪਾਂ ਨੂੰ ਸੈਂਸਿਟਿਵ ਹੋਣਾ ਚਾਹੀਦਾ, ਨੋ ਡਾਊਟ ਅਸੀਂ ਹੈਗੇ ਆ, ਪਰ ਕੀ ਉਹ ਸਾਡੇ ਇੱਥੇ ਡੈਮੋਗ੍ਰਾਫੀ ਨੂੰ ਵੀ ਚੇਂਜ ਕਰ ਦੇਣਗੇ, ਸਾਡੇ ਵਿਰਸੇ ਨੂੰ, ਸਾਡੇ ਕਲਚਰ ਤੇ ਹੀ ਕੋਈ ਅਸਰ ਪਾਉਣਗੇ? ਉਹਦੇ ਵਾਸਤੇ ਵੀ ਫਿਰ ਸਾਨੂੰ ਵਿਜਿਲ ਰਹਿਣ ਦੀ ਲੋੜ ਹੈ। ਅਸੀਂ ਫਿਰ ਉਹਦੇ ਵਾਸਤੇ ਵੀ ਚੁਕੰਨੇ ਹੈਗੇ ਆ। ਜੇ ਸਾਨੂੰ ਉਸ ਦੇ ਵਾਸਤੇ ਕੋਈ ਲੜਾਈ ਲੜਨੀ ਪਈ ਹੈ, ਉਹ ਫਿਰ ਉਹਦੇ ਬਾਰੇ ਵੀ ਸੋਚਿਆ ਜਾਵੇ। ਮਤਲਬ ਇਹ ਦੇਖੋ, ਇਹ ਨਹੀਂ ਹੁੰਦਾ ਕਿ ਤੁਹਾਡੇ ਤੋਂ ਕੋਈ ਮਤਲਬ ਫਾਇਦਾ ਵੀ ਲੈ ਕੇ ਚਲਿਆ ਜਾਵੇ ਤੇ ਤੁਹਾਡੀ ਜਿਹੜੀ ਪੋਲੀਟੀਕਲ ਡਿਸੀਜਨ ਮੇਕਿੰਗ ਹੈ ਉਹਨੂੰ ਵੀ ਖੋ ਕੇ ਚਲਿਆ ਜਾਵੇ। ਠੀਕ ਹੈ ਕਿ ਉਹ ਆਪਣਾ ਰੁਜ਼ਗਾਰ ਇੱਥੇ ਪਾਉਣ ਆਏ ਨੇ, ਜੀਵਨ ਦੀਆਂ ਨਵੀਂ ਸੰਭਾਵਨਾਵਾਂ ਤਲਾਸ਼ਣ ਆਏ ਨੇ, ਉਹ ਤਲਾਸ਼ਣ, ਆਪਣਾ ਰੋਜ਼ਗਾਰ ਕਰਨ। ਪਰ ਇਹ ਨਾ ਹੋਵੇ ਕਿ ਉਹ ਰੋਜ਼ਗਾਰ ਤੋਂ ਅੱਗੇ ਵੱਧ ਕੇ ਉਹ ਫਿਰ ਇਸ ਇਲਾਕੇ ਦੀ ਡੈਮੋਗ੍ਰਾਫੀ ਚੇਂਜ ਕਰਨ ਵੱਲ ਹੀ ਵੱਧ ਜਾਣ, ਤੇ ਉਹ ਆਪਾਂ ਕਹਿ ਲਈਏ ਕਿ ਕਲਚਰਲ ਜਿਹੜਾ ਪੂਰਾ ਚੇਂਜ ਹੈ ਉਹਨੂੰ ਵੀ, ਕਲਚਰ ਨੂੰ ਵੀ ਚੇਂਜ ਕਰਨ ਵੱਲ ਨਾ ਵੱਧ ਜਾਣ। ਇਹ ਇੱਕ ਵੱਡਾ ਮਤਲਬ ਉਹਦਾ ਰਹਿੰਦਾ। ਇੱਕ ਇੱਥੇ ਛੋਟਾ ਜਿਹਾ ਸਵਾਲ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ। ਬਹੁਤ ਸਾਰੇ ਲੋਕ ਇਹ ਟਿੱਪਣੀ ਕਰਦੇ ਨੇ ਵੀ ਭਾਈ ਜਿੱਦਾਂ ਪੰਜਾਬ 'ਚ ਤੁਸੀਂ ਸਰਕਾਰ ਨੂੰ ਭੰਡਦੇ ਹੋ ਕਿ ਸਰਕਾਰ ਕੁਝ ਨਹੀਂ ਕਰਦੀ, ਉਹਨਾਂ ਦੇ ਇਹ ਹਾਲਾਤ ਉਹਨਾਂ ਨੂੰ ਉੱਥੋਂ ਮਾਈਗ੍ਰੇਟ ਹੋਣ ਦੇ ਲਈ ਵੀ ਮਜਬੂਰ ਸਰਕਾਰਾਂ ਨੇ ਕੀਤਾ। ਉੱਥੇ ਰੋਜ਼ਗਾਰ ਦੇ ਸਾਧਨ ਨਹੀਂ ਸਨ, ਇਸ ਕਰਕੇ ਉਹਨਾਂ ਨੂੰ ਇੱਥੇ ਆਉਣਾ ਪਿਆ। ਵੀ ਸਰਕਾਰ ਦੇ ਵਿੱਚ ਕਹਿ ਲਈਏ ਵੀ ਬਹੁਤ ਸਾਰੀਆਂ ਕਮੀਆਂ ਸੀ, ਤਾਂ ਕਰਕੇ ਉਹ ਇੱਥੇ ਆ ਕੇ ਸੰਭਾਵਨਾਵਾਂ ਤਲਾਸ਼ਦੇ ਨੇ। ਫਿਰ ਜੇਕਰ ਉੱਥੇ ਦੀਆਂ ਸਰਕਾਰਾਂ ਦੀ ਇਹ ਨਾਕਾਮੀ ਹੈ, ਤਾਂ ਫਿਰ ਇੱਥੇ ਕਿੱਦਾਂ ਦੇਖੀਏ ਵੀ ਉਹਨਾਂ ਨੂੰ ਜਦੋਂ ਪੋਲੀਟੀਕਲ ਰਾਈਟ ਮਿਲ ਜਾਂਦਾ, ਪੋਲੀਟੀਕਲ ਇੰਟਰਫੇਰੈਂਸ ਦਾ ਰਾਈਟ ਮਿਲ ਜਾਂਦਾ ਹੈ, ਇਲੈਕਸ਼ਨ ਲੜਨ ਦਾ ਤੱਕ ਦਾ ਰਾਈਟ ਮਿਲ ਜਾਂਦਾ ਹੈ, ਫਿਰ ਉਹ ਫਿਰ ਉਹੋ ਜਿਹੀ ਡਿਸੀਜਨ ਮੇਕਿੰਗ ਕਰਨਗੇ ਇੱਥੇ ਵੀ ਜਿਹੋ ਜਿਹੀਆਂ ਉੱਥੇ ਚੋਣ ਕਰਦੇ ਸੀ ਲੋਕਾਂ ਦੀ। ਦੇਖੋ ਗੁਰਪ੍ਰੀਤ, ਸਿਰਫ ਔਰ ਸਿਰਫ ਜਿਹੜੀ ਪੋਲਿਟਿਕਸ ਹੈ ਉਹ ਇੰਨਾ ਪਰ ਨਹੀਂ ਹੁੰਦੀ ਕਿ ਉਹ ਤੁਹਾਨੂੰ ਐਮਪਲੋਇਮੈਂਟ ਦੇ ਦੇਵੇ, ਤੁਹਾਨੂੰ ਰੋਜੀ ਰੋਟੀ ਦੇ ਦੇਵੇ। ਉਸ ਤੋਂ ਥੋੜੀ ਵੱਧ ਵੀ ਹੁੰਦੀ ਹੈ। ਉਹਦੇ ਵਿੱਚ ਮੈਂ ਜ਼ਿਕਰ ਕਰ ਰਿਹਾ ਹਾਂਗਾ ਕਿ ਜਿਹੜਾ ਵੇ ਆਫ ਲਾਈਫ ਹੈ ਉਹ ਕਿਸ ਕਿਸਮ ਦਾ ਹੋਊਗਾ, ਤੁਹਾਡੇ ਰਿਲੀਜੀਅਸ ਥੋੜਾ ਕਲਚਰ, ਤੁਹਾਡੀ ਲੈਂਗੁਏਜ, ਉਹ ਕਿਵੇਂ ਚੀਜ਼ਾਂ ਮੂਵ ਕਰਨਗੀਆਂ। ਜਿਹੜੇ ਉੱਥੋਂ ਦੇ ਲੋਕਲ ਵਸਨੀਕ ਨੇ ਉਹਨਾਂ ਦੇ ਰਾਈਟ ਕੀ ਹੋਣਗੇ, ਕਿਉਂਕਿ ਇਟਸ ਆਲਰੇਡੀ ਜਿਹੜੇ ਸਿੱਖ ਨੇ ਉਹ ਘੱਟ ਗਿਣਤੀ ਹੈਗੇ ਆ ਇੰਡੀਆ ਦੇ ਵਿੱਚ, ਤੇ ਆਪਾਂ ਨੂੰ ਪਤਾ ਕਿ ਘੱਟ ਗਿਣਤੀਆਂ ਨੂੰ ਐਸਿਮੀਲੇਟ ਕਰਨ ਵਾਸਤੇ ਜਿੰਨਾ ਐਫਰਟ, ਦੇਖੋ ਸਾਰਿਆਂ ਦੀ ਅੱਡ ਕਿਸਮ ਦੀ ਹੈ। ਮੈਂ ਇਹਨੂੰ ਇੱਥੋਂ ਦੇਖਦਾਗਾ ਕਿ ਜਿਹੜੀ ਮੌਕੇ ਦੀ ਹਕੂਮਤ ਹੈ ਅਤੇ RSS ਆਈਡੀਓਲੋਜੀ ਹੈ, ਉਹ ਪਹਿਲਾਂ ਹੀ ਮਾਈਨੋਰਿਟੀਜ਼ ਨੂੰ ਆਪਣੇ ਅੰਦਰ ਮਿਲਾਉਣ ਵਾਸਤੇ ਪ੍ਰੋਪੇਗੈਂਡਾ ਕਰ ਰਹੀ ਹੈ। ਉਹਦੇ ਵਿੱਚ ਜੇ ਇਹ ਵੀ ਇੱਕ ਫੋਰਸ ਸਾਬਿਤ ਹੋਏ, ਮਾਈਗ੍ਰੈਂਟਸ ਵੀ ਜੇ ਇੱਕ ਫੋਰਸ ਸਾਬਿਤ ਹੁੰਦੇ ਹੈਗੇ, ਤਾਂ ਫਿਰ ਸਾਨੂੰ ਤਾਂ ਖਤਰਾ ਦੋ ਪਾਸੇ ਹੋ ਗਿਆ। ਅਸੀਂ RSS ਨਾਲ ਵੀ ਲੜਨਾਗਾ ਸਾਡੀ ਵੱਖਰੀ ਪਛਾਣ ਨੂੰ ਬਚਾਉਣ ਵਾਸਤੇ, ਤੇ ਦੂਜਾ ਫਿਰ ਇਹ ਇੱਥੇ ਇਹਨਾਂ ਨੂੰ ਲਿਆ ਕੇ ਸਾਡੇ ਪੋਲੀਟੀਕਲ ਹੱਕਾਂ ਦੀ ਜਿਹੜੀ ਕਿਤੇ ਨਾ ਕਿਤੇ ਕਟੌਤੀ ਕਰ ਰਹੇ ਨੇ, ਇਹਨਾਂ ਖਿਲਾਫ ਵੀ ਫਿਰ ਆਪਾਂ ਨੂੰ ਲੜਨਾ ਪਊਗਾ। ਇਹ ਮੈਂ ਤਾਂ ਇੱਥੋਂ ਦੇਖਦਾ ਹੈਗਾ ਨਾ ਕਿ ਇੰਡੀਆ ਦੇ ਵਿੱਚ ਸਿੱਖ ਕੌਣ ਨੇ? ਸਿੱਖ ਘੱਟ ਗਿਣਤੀ ਨੇ। ਅੱਛਾ, ਸਿੱਖਾਂ ਬਾਰੇ ਨਜ਼ਰੀਆ ਕੀ ਹੈ ਮੌਕੇ ਦੀ ਹਕੂਮਤ ਦਾ? ਸਿੱਖਾਂ ਬਾਰੇ ਨਜ਼ਰੀਆ ਉਹਨਾਂ ਦਾ ਇਹ ਕਿ ਇਹਨਾਂ ਨੂੰ ਆਪਣੇ ਚ ਰਲਾ ਲਓ, ਯਾਨੀ ਕਿ ਜਿਹੜਾ ਮੈਜੋਰਿਟੇਰੀਅਨਿਜ਼ਮ ਹੈਗਾ, ਮਾਈਨੋਰਿਟੀਜ਼ ਨੂੰ ਮੈਜੋਰਿਟੇਰੀਅਨਿਜ਼ਮ ਆਪਣੇ ਅੰਦਰ ਜਜ਼ਬ ਕਰਨਾ ਚਾਹੁੰਦਾ, ਆਪਣੇ ਅੰਦਰ ਉਹਨੂੰ ਖਾਣਾ ਚਾਹੁੰਦਾ ਹੈਗਾ। ਠੀਕ ਹੈ, ਇੱਕ ਵਨ ਲੈਂਗੁਏਜ, ਵਨ ਨੇਸ਼ਨ, ਵਨ ਰਿਲੀਜਨ ਕੀ ਇੱਕ ਉਹ ਥਿਉਰੀ ਨਾਲ ਤਾਂ ਅੱਗੇ ਨਹੀਂ ਵਧ ਰਹੇ। ਕੀ ਪੰਜਾਬੀ ਲੈਂਗੁਏਜ ਨੂੰ ਖਤਰਾ ਹੈਗਾ ਜਿਵੇਂ ਹਿੰਦੀ ਇੱਥੇ ਪਸਾਰੀ ਜਾਊਗੀ? ਕਿ ਜਿਵੇਂ ਵਨ ਰਿਲੀਜਨ ਹੈ ਜਿਹੜਾ ਉਹ ਅਗਲੇ ਕਹਿੰਦੇ ਨੇ ਕਿ ਸਿੱਖ ਵੀ ਤਾਂ ਹਿੰਦੂ ਹੀ ਨੇ, ਸਾਡਾ ਇੱਕ ਪੰਥ ਹੈ, ਕਿ ਉਹ ਇੱਕ ਖਤਰਾ ਹੈਗਾ?
ਤਾਂ ਵਨ ਨੇਸ਼ਨ ਜਿਹੜੇ ਸੂਬੇ ਦੇ ਅਧਿਕਾਰ ਨੇ ਖਾਸ ਕਰ ਫੈਡਰਲ ਜਿਹੜੇ ਰਾਈਟਸ ਨੇ ਕਿ ਉਹਨਾਂ ਨੂੰ ਵੀ ਖਾਣ ਵੱਲ ਵਧਣਗੇ, ਇਸ ਕਿਸਮ ਦੇ ਖਦਸ਼ੇ ਨੇ। ਫਿਰ ਉੱਥੋਂ ਹੀ ਜਿਹੜੀ ਅਗਲੀ ਡਿਬੇਟ ਹੈ ਉਹ ਸ਼ੁਰੂ ਹੁੰਦੀ ਹੈ ਕਿ ਜਿਹੜਾ ਪੰਜਾਬੀਆਂ ਦਾ ਹੀ ਹੈ, ਪੰਜਾਬੀਅਤ ਕੀ ਪੰਜਾਬੀਆਂ ਤੇ ਖਤਰਾ ਹੈਗਾ, ਕਿ ਪੰਜਾਬ ਤੇ ਖਤਰਾ ਹੈਗਾ, ਕਿ ਇਹ ਉਸ ਤੋਂ ਅਗਲੀ ਫਿਰ ਉੱਥੋਂ ਹੀ ਉਹ ਜਿਹੜਾ ਆਪਾਂ ਜਿਹੜੀ ਗੱਲ ਕਰਦੇ ਹਾਂ ਕਿ ਡੈਮੋਗ੍ਰਾਫਿਕ ਚੇਂਜ ਦੀ, ਉਸ ਦੀ ਗੱਲ ਅੱਗੇ ਤੁਰਦੀ ਹੈਗੀ ਆ। ਮਤਲਬ ਇਹ ਇੰਨਾ ਸਿੰਪਲ ਨਹੀਂ ਹੈ ਕਿ ਆਪਾਂ ਸਿਰਫ ਕਹਿ ਦਈਏ ਕਿ ਨਹੀਂ ਪ੍ਰਵਾਸੀ ਖਤਮ ਕਰ ਦੇਣਗੇ। ਮੌਕੇ ਦੀ ਜਿਹੜੀ ਹਕੂਮਤ ਹੈ ਉਹਦੀ ਕੀ ਮਨਸ਼ਾ ਹੈਗੀ ਆ, ਤੇ ਕੀ ਉਹਦੀ ਮਨਸ਼ਾ ਦੀ ਪੂਰਤੀ ਕਰਨ ਵਾਸਤੇ ਹੀ ਇਹ ਸਾਰਾ ਕੁਝ ਹੋ ਰਿਹਾ ਹੈਗਾ। ਉਹਦੀ ਪੜਤਾਲ ਜਦੋਂ ਆਪਾਂ ਕਰਦੇ ਹਾਂ ਉੱਥੇ ਫਿਰ ਆਪਾਂ ਨੂੰ ਇਹ ਨਿਕਲ ਕੇ ਆਪਾਂ ਨੂੰ ਇਹ ਲੱਗਦਾ ਹੈਗਾ ਕਿ ਕੋਈ ਵੀ ਬੰਦਾ ਆ ਕੇ 6 ਮਹੀਨੇ ਅੰਦਰ ਇੱਥੇ ਆਧਾਰ ਕਾਰਡ ਨਾ ਬਣਾ ਸਕੇ, ਨਾ ਆਪਣਾ ਵੋਟਰ ਕਾਰਡ ਬਣਾ ਸਕੇ। ਉਹਦੀ ਇੱਕ ਪੁਖਤਾ ਉਹ ਤਾਂ ਹੋਣੀ ਚਾਹੀਦੀ, ਇਹ ਗੇਟ ਕੀਪਿੰਗ ਦਾ ਇੱਕ ਹੋਣਾ ਹੀ ਚਾਹੀਦਾ ਜੀ। ਇਹ ਕੈਪ ਲੱਗਣਾ ਚਾਹੀਦਾ ਇਸ ਚੀਜ਼ ਦੇ ਉੱਪਰ, ਬਹੁਤ ਜ਼ਰੂਰੀ ਹੈ। ਸੋ ਆਖਰੀ ਖਬਰ ਦੇ ਵੱਲ ਵੱਧਦੇ ਹਾਂ। ਉਧਰ ਹਰਿਆਣਾ ਵਿਧਾਨ ਸਭਾ ਚੁਣਾਵ ਦੇ ਵਿੱਚ ਵੋਟ ਚੋਰੀ ਮਾਮਲੇ ਤੇ ਸੁਣਵਾਈ 23 ਨੂੰ। ਹਾਂਜੀ, ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਸੀ, ਉਹ ਸੁਣਵਾਈ ਪੂਰੀ ਨਹੀਂ ਹੋ ਸਕੀ, ਤਾਂ ਹੁਣ 23 ਤਰੀਕ ਨੂੰ ਇਹਦੇ ਸੁਣਵਾਈ ਹੋਊਗੀ। ਤਕਰੀਬਨ 215 ਵੋਟਾਂ ਨੇ ਉਚਾਣਾ ਵਿਧਾਨ ਸਭਾ ਦੇ ਵਿੱਚ, ਜਿਨ੍ਹਾਂ ਨੂੰ ਪੋਸਟਲ ਵੋਟਾਂ ਸੀਗੀਆਂ, ਜਿਨ੍ਹਾਂ ਨੂੰ ਗਿਣਿਆ ਨਹੀਂ ਗਿਆ ਹੈਗਾ, ਉਹਦੀ ਗਿਣਤੀ ਵਾਸਤੇ ਕਾਂਗਰਸ ਦਾ ਜਿਹੜਾ ਕੈਂਡੀਡੇਟ ਹੈ ਉਹਨੇ ਇਹ ਪਟੀਸ਼ਨ ਪਾਈ ਸੀਗੀ। ਇਹਦੇ ਉਲਟ ਬੀਜੇਪੀ ਦੇ ਕੈਂਡੀਡੇਟ ਨੇ ਜਿਹੜਾ MLA ਬਣਿਆ ਹੋਇਆ ਹੈਗਾ ਉਹਨੇ ਪਟੀਸ਼ਨ ਪਾਈ ਸੀ ਕਿ ਇਹ ਰੀਕਾਊਂਟਿੰਗ ਨਾ ਹੋਵੇ, ਪਰ ਹਾਈ ਕੋਰਟ ਨੇ ਖਾਰਿਜ ਕਰਤੀ ਸੀ। ਤੇ ਚੋਰ ਦੀ ਦਾਢੀ ਚ ਤਿਨਕਾ, ਉਹ ਸਿਰਫ 32 ਵੋਟਾਂ ਤੋਂ ਜਿੱਤਿਆ ਹੋਇਆਗਾ। ਜੇ 215 ਵੋਟਾਂ ਦੀ ਰੀਕਾਊਂਟਿੰਗ ਹੁੰਦੀ ਹੈ ਤੇ ਇਹਦੇ ਚ ਜੇ ਕਾਂਗਰਸ ਵਾਲੇ ਨੂੰ ਵੱਧ ਵੋਟਾਂ ਮਿਲ ਜਾਂਦੀਆਂ ਨੇ ਤਾਂ ਫਿਰ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਇਲੈਕਸ਼ਨ ਦਾ ਰਿਜ਼ਲਟ ਉਹ ਵੀ ਪਲਟ ਸਕਦਾ ਹੈਗਾ, ਤੇ ਉਹ ਇੱਕ ਨੈਰੇਟਿਵ ਵੀ ਮਜ਼ਬੂਤ ਹੋਊਗਾ ਜਿਹੜਾ ਵੋਟ ਚੋਰੀ ਵਾਲਾ ਚੱਲ ਰਿਹਾ ਹੈਗਾ। ਦੇਖਦੇ ਹਾਂ 23 ਤਰੀਕ ਨੂੰ ਕੀ ਨਤੀਜੇ ਸਾਹਮਣੇ ਆਉਂਦੇ ਨੇ ਜੀ। ਸੋ ਵੇਖਾਂਗੇ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਜੀ। ਧੰਨਵਾਦ, ਸਤਿ ਸ਼੍ਰੀ ਅਕਾਲ।